ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੇਰੇ ਨਾਲ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਯੂਬਾ ਸਿਟੀ 96.5 FM ਯੂਬਾ ਸਿਟੀ 1470 AM ਸੈਕਰਾਮੈਂਟੋ 1300 AM ਬੇਕਰਸਫੀਲਡ 1350 AM ਫ੍ਰਿਜ਼ਨੋ ਅਤੇ ਇਸੇ ਤਰ੍ਹਾਂ ਜਿਹੜੇ ਘਰਾਂ ਦੇ ਵਿੱਚ ਰੇਡੀਓ ਸੈਟਸ ਅਤੇ ਸਾਈਡ ਬੈਂਡ ਵਾਲੇ ਸਟੇਸ਼ਨਸ ਹੈਗੇ ਸੈਨੋਜ਼ੇ, ਬਰਕਲੇ, ਸਟਾਕਟਨ, ਮੋਡੈਸਟੋ, ਟ੍ਰੇਸੀ, ਮਰਸਡ ਅਤੇ ਨਾਲ ਦੀ ਨਾਲ ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਰਾਹੀਂ, ਫੇਸਬੁੱਕ 'ਤੇ ਜਿੱਦਾਂ ਵੀ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੁਲਾਈ ਦੀ ਜਿਹੜੀ 12 ਤਰੀਕ ਆ ਅਤੇ ਦਿਨ ਜਿਹੜਾ ਹੈਗਾ ਉਹ ਵੀਰਵਾਰ ਆ ਜੀ। ਅਤੇ ਸਰੋਤਿਓ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਸਹਿਯੋਗੀ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹਨਾਂ ਖਬਰਾਂ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਪੰਜਾਬੀ ਰੇਡੀਓ USA ਦਾ ਸਹਿਯੋਗ ਦਿੱਤਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਬੀਮਾ ਕਰਵਾ ਸਕਦੇ ਹੋ। ਉਸ ਦੇ ਬਾਰੇ ਜਾਣਕਾਰੀ ਲਈ ਕਾਲ 408 272 2500। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮਨ, ਰਜੀਤ ਸਿੰਘ, ਕੁਲਵੰਤ ਕੌਰ ਪੱਡਾ ਰੋਜ਼ਵਿਲ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਬਿੰਦਰ ਢਾਲੀਵਾਲ ਬੇਕਰਸਫੀਲਡ, ਜਰਨੈਲ ਸਿੰਘ ਜੌਹਲ ਲਿਨਵੁੱਡ, ਗੁਰਚਰਨ ਸਿੰਘ ਬੇਕਰਸਫੀਲਡ, ਸਟੋਨ ਕ੍ਰੀਕ ਪਾਰਕ ਵਾਲੇ ਬਜ਼ੁਰਗ ਬੇਕਰਸਫੀਲਡ ਤੋਂ, ਦਰਸ਼ਨ ਸਿੰਘ ਸੇਖੋਂ ਬੇਕਰਸਫੀਲਡ, ਬੀਸਲਾ ਪਰਿਵਾਰ ਫ੍ਰੈਜ਼ਨੋ, ਅਮਰਜੀਤ ਸਿੰਘ ਸਟਾਕਟਨ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਤੇ ਹਰਜੋਤ ਸਿੰਘ ਜੀ ਗੱਲਾਂ ਬਾਤਾਂ ਦਾ ਸਿਲਸਿਲਾ ਕਰਦੇ ਹਾਂ ਜੀ ਸ਼ੁਰੂ। ਅੱਜ ਦੀ ਪਹਿਲੀ ਅਹਿਮ ਖਬਰ ਜਿਹੜੀ ਹੈ ਕਿਹੜੀ ਚੱਲ ਰਹੀ ਹੈ? ਬਿਲਕੁਲ ਉਹੀ ਜਿੱਥੇ ਪ੍ਰੈਜ਼ੀਡੈਂਟ ਟਰੰਪ ਗਏ ਹੋਏ ਹੈਗੇ ਆ ਸਾਰੀਆਂ ਜਿਹੜੀਆਂ ਨਾਟੋ ਦੇ ਮੁਲਕ ਹੈਗੇ ਆ ਅਤੇ ਉੱਥੇ ਪੂਰੀ ਇੱਕ ਤਰ੍ਹਾਂ ਨਾਲ ਹਫੜਾ ਦਫੜੀ ਮਚਾਈ ਆ ਉਹਨਾਂ ਦੇ ਵਿੱਚ। ਕੁਛ ਕੁ ਪੁਆਇੰਟ ਤਾਂ ਬਿਲਕੁਲ ਸਹੀ ਵੀ ਆਏ ਆ ਅਤੇ ਉਹਨਾਂ ਨੇ ਇਹ ਕਿਹਾ ਵੀ ਜਰਮਨ ਜਿਹੜਾ ਆ ਰਸ਼ੀਆ ਨੂੰ ਬਿਲੀਅਨਸ ਆਫ ਡਾਲਰ ਜਿਹੜਾ ਪੇ ਕਰ ਰਿਹਾ ਗੈਸ ਅਤੇ ਐਨਰਜੀ ਦੇ ਲਈ। 29 ਕੰਟਰੀਆਂ ਜਿਹੜੀਆਂ ਹੈਗੀਆਂ ਆ ਨਾਟੋ ਦੇ ਵਿੱਚ ਹੈਗੀਆਂ ਉਹਨਾਂ ਦੇ ਵਿੱਚੋਂ ਸਿਰਫ 5 ਕੰਟਰੀਆਂ ਜਿਹੜੇ ਆਪਣੀ ਕਮਿਟਮੈਂਟ ਜਿਹੜੀ ਪੇ ਕਰ ਰਹੀਆਂ ਹੈਗੀਆਂ ਅਤੇ US ਸਾਰਿਆਂ ਦੀ ਕਮਿਟਮੈਂਟ ਜਿੱਦਾਂ 2% ਸੀ ਅਤੇ ਪਰ US ਜਿਹੜਾ ਆ ਉਹ 3.5% ਆਪਣੀ GDP ਦਾ ਪੇ ਕਰ ਰਿਹਾ ਉਹ ਯੂਰਪ ਦੀਆਂ ਕੰਟਰੀਆਂ ਦੀ ਪ੍ਰੋਟੈਕਸ਼ਨ ਦੇ ਲਈ, ਡਿਫੈਂਸ ਲਈ ਸਾਰਾ ਕੁਛ। ਸੋ ਉਹਨਾਂ ਨੇ ਇਹ ਕਿਹਾ ਵੀ ਇਮੀਡੀਏਟਲੀ ਜਿਹੜਾ ਆ ਸਾਰੇ ਜਿਹੜੇ ਨਾਟੋ ਦੇ ਮੁਲਕ ਹੈਗੇ ਆ ਉਹਨਾਂ ਨੂੰ 2% ਆਪਣੀ GDP ਦਾ ਜਿਹੜਾ ਪੇ ਕਰਨਾ ਡਿਫੈਂਸ ਤੇ 2005 ਨਹੀਂ ਕਰਨਾ ਚਾਹੀਦਾ। ਬਿਲਕੁਲ ਚੱਲ ਰਹੀਆਂ ਐਨਰਜੀ ਵਾਲੇ ਦੇ ਵੀ ਬਿਲੀਅਨਸ ਆਫ ਡਾਲਰ ਆ। ਉੱਥੇ ਕੱਲ੍ਹ ਹੀ ਜਿਹੜਾ ਉਹਨਾਂ ਦਾ ਬਿਆਨ ਆ ਗਿਆ ਸੀ ਜਰਮਨੀ ਦੇ ਇੱਕ ਫੋਰਨ ਮਿਨਿਸਟਰ ਦਾ ਵੀ ਅਸੀਂ ਰੀਨਿਊਏਬਲ ਐਨਰਜੀ ਜਿਹੜੀ ਆਲਰੇਡੀ ਯੂਜ਼ ਕਰ ਰਹੇ ਹਾਂ, ਅਸੀਂ ਤੇਲ ਦੇ ਉੱਤੇ ਤਾਂ ਬਿਲਕੁਲ ਵੀ ਨਿਰਭਰ ਨਹੀਂ ਹੈਗੇ ਵੀ ਉਹਦੇ ਲਈ ਕਰਕੇ ਜਿਹੜੀ ਬਿਜਲੀ ਜਾਂ ਕੁਛ ਉੱਦਾਂ ਦਾ ਉਤਪਾਦ ਕੀਤਾ ਜਾਵੇ। ਅਤੇ ਨਾਲ ਹੀ ਜਿਹੜਾ ਕੱਲ੍ਹ ਇਹਨਾਂ ਨੇ ਜਿਹੜੇ ਰਾਸ਼ਟਰਪਤੀ ਟਰੰਪ ਨੇ ਕੁਛ ਜ਼ਿਆਦਾ ਹੀ ਜਿਹੜਾ ਗਾਂਹ ਵੱਧ ਕੇ ਗੱਲ ਕਹਿ ਦਿੱਤੀ ਵੀ ਜਰਮਨੀ ਤਾਂ ਇੱਦਾਂ ਆ ਜਿੱਦਾਂ ਕੈਪਟਿਵ ਆਫ ਰਸ਼ੀਆ ਆ। ਅਤੇ ਇਸ ਦੇ ਉੱਤੇ ਜਿਹੜੀ ਚਾਂਸਲਰ ਉਹਨਾਂ ਦੀ ਆ ਐਂਜਲਾ ਮਾਰਕਲ ਉਹਨਾਂ ਨੇ ਜਿਹੜਾ ਕਿਹਾ ਕਹਿੰਦੀ ਮੈਂ ਈਸਟ ਜਰਮਨੀ ਦੇ ਵਿੱਚ ਰਹੀ ਹਾਂ ਅਤੇ ਮੈਨੂੰ ਪਤਾ ਆ ਵੀ ਸੋਵੀਅਤ ਦੇ ਅਧੀਨ ਜਦੋਂ ਜਰਮਨੀ ਸੀ ਉਦੋਂ ਕਿੱਦਾਂ ਦੇ ਜਿਹੜੇ ਹਾਲਾਤ ਸੀ। ਅਤੇ ਇਹ ਗੱਲ ਜਿਹੜੀ ਉਹਨਾਂ ਦੀ ਕਹਿਣੀ ਰਾਸ਼ਟਰਪਤੀ ਟਰੰਪ ਦੀ ਵੀ ਜਰਮਨੀ ਜਿਹੜਾ ਕੈਪਟਿਵ ਆਫ ਰਸ਼ੀਆ ਆ ਉਹ ਬਿਲਕੁਲ ਗਲਤ ਹੈਗੀ ਆ। ਇੱਦਾਂ ਦੀ ਕੋਈ ਵੀ ਜਿਹੜੀ ਉਹ ਗੱਲ ਨਹੀਂ ਹੈਗੀ। ਰਾਈਟ ਨਾਓ ਜਿਹੜੇ ਰਾਸ਼ਟਰਪਤੀ ਟਰੰਪ ਆਈ ਥਿੰਕ ਉਹ ਜਾਣਦੇ ਆ ਵੀ ਉਹਨਾਂ ਦਾ ਜਿਹੜਾ ਪੋਲੀਟੀਕਲ ਟਰਮੋਇਲ ਜਿਹੜਾ ਜਰਮਨੀ ਦੇ ਵਿੱਚ ਬਹੁਤ ਜ਼ਿਆਦਾ ਚੱਲ ਰਿਹਾ ਆ। ਉਹ ਇੱਦਾਂ ਦੇ ਬਿਆਨ ਦੇ ਕੇ ਉੱਥੇ ਉਹਨਾਂ ਦੀ ਇੱਕ ਹਿਸਾਬ ਨਾਲ ਸਰਕਾਰ ਦੀ ਅਨਸਟੇਬਿਲਿਟੀ ਵੀ ਜਿਹੜੀ ਆ ਉਹ ਬਣਦੀ ਆ। ਅਤੇ ਕਿਉਂਕਿ ਕੋਲੀਸ਼ਨ ਦੀ ਜਿਹੜੀ ਇਸ ਟਾਈਮ ਉੱਥੇ ਸਰਕਾਰ ਆ ਅਤੇ ਆਈ ਥਿੰਕ ਉਹ ਦੂਜੀ ਪਾਰਟੀ ਨੂੰ ਅਜਿਹੇ ਬਿਆਨ ਜਿਹੜੇ ਆ ਉਹ ਉੱਥੇ ਉਹਨਾਂ ਦੀ ਜਿਹੜੀ ਕਹਿ ਲਓ ਵੀ ਲੋਕਲ ਪੋਲੀਟਿਕਸ ਦੇ ਵਿੱਚ ਉੱਥੇ ਦੀ ਜਿਹੜੀ ਰਾਸ਼ਟਰ ਦੀ ਜਿਹੜੀ ਪੋਲੀਟਿਕਸ ਆ ਸਿਆਸਤ ਆ ਉਹਦੇ ਵਿੱਚ ਦੂਜੀ ਪਾਰਟੀ ਨੂੰ ਜ਼ਰੂਰ ਉਹ ਫਾਇਦਾ ਇਹੋ ਜਿਹੇ ਬਿਆਨ ਪਹੁੰਚਾ ਸਕਦੇ ਆ। ਸੋ ਦੇਖਣ ਵਾਲੀ ਗੱਲ ਰਹੇਗੀ ਕਿੱਦਾਂ ਜਿਹੜੀ ਉਹਨਾਂ ਦੀ ਜਿਹੜੀ ਕੋਲੀਸ਼ਨ ਗਵਰਨਮੈਂਟ ਹੈਗੀ ਆ ਜਰਮਨ ਦੇ ਵਿੱਚ ਉਹ ਵੀ ਇੱਕ ਤਰ੍ਹਾਂ ਨਾਲ ਜਿਹੜੀ ਇਮੀਗ੍ਰੇਸ਼ਨ ਆ ਉਹਨੂੰ ਬਹੁਤ ਜ਼ਿਆਦਾ ਸਖਤ ਕਰਨਾ ਚਾਹੁੰਦੀ ਹੈਗੀ ਹੈ ਜਰਮਨ ਦੇ ਵਿੱਚ। ਸੋ ਬਿਲਕੁਲ ਉਹਨਾਂ ਦੀ ਜਿਹੜੀ ਆਈਡੀਓਲੋਜੀ ਆ ਉਹ ਪ੍ਰੈਜ਼ੀਡੈਂਟ ਟਰੰਪ ਨਾਲ ਮਿਲਦੀ ਜੁਲਦੀ ਹੈਗੀ ਆ। ਸੋ ਉਹਨਾਂ ਨੂੰ ਉਹ ਫਾਇਦਾ ਹੋ ਸਕਦਾ ਹੈਗਾ। ਅਤੇ ਕਹਿੰਦੇ ਜਦੋਂ ਨਾਟੋ ਦੀ ਮੀਟਿੰਗ ਹੋਈ ਹੈਗੀ ਆ ਇੰਨੇ ਮੁਲਕਾਂ ਦੀ ਇਸ ਸਮਿਟ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਪ੍ਰੈਜ਼ੀਡੈਂਟ ਟਰੰਪ ਨੇ ਉੱਥੇ ਪੂਰਾ ਕਹਿੰਦੇ ਕ੍ਰਾਈਸਿਸ ਲਿਆ ਦਿੱਤਾ ਉਹਦੇ ਵਿੱਚ। ਅਤੇ ਕਈ ਲੋਕ ਤਾਂ ਇਹ ਵੀ ਸੋਚਣ ਲੱਗ ਪਏ ਸੀ ਵੀ ਹੋ ਸਕਦਾ ਜਿਹੜੀ 70 ਸਾਲਾਂ ਤੋਂ ਜਿਹੜਾ ਸਾਡਾ ਅਲਾਇੰਸ ਚੱਲ ਰਿਹਾ ਹੈਗਾ
ਯੂਨਾਈਟਿਡ ਸਟੇਟਸ ਦੇ ਨਾਲ ਯੂਨਾਈਟਿਡ ਸਟੇਟਸ ਇਹਦੇ ਵਿੱਚੋਂ ਬਾਹਰ ਹੋ ਜਾਏ। ਇਸ ਕਰਕੇ ਜਿਹੜੇ ਨਾਟੋ ਦੇ ਮੁਲਕ ਆ ਉਹਨਾਂ ਨੇ ਐਮਰਜੈਂਸੀ ਮੀਟਿੰਗ ਵੀ ਕੀਤੀ ਤੇ ਮੀਟਿੰਗ ਤੋਂ ਬਾਅਦ ਕਹਿੰਦੇ ਅਨਐਕਸਪੈਕਟਡ ਨਿਊਜ਼ ਕਾਨਫਰੰਸ ਜਿਹੜੇ ਸਾਡੇ ਪ੍ਰੈਜ਼ੀਡੈਂਟ ਆ ਉਹਨਾਂ ਨੇ ਕੀਤੀ ਤੇ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਜਿੰਨੇ ਵੀ 28 ਦੇ ਕਰੀਬ ਨਾਟੋ ਦੇ ਮੁਲਕ ਹੈਗੇ ਆ ਉਹ ਉਹਦੇ ਨਾਲ ਉਹਨਾਂ ਦੇ ਨਾਲ ਐਗਰੀ ਕੀਤੇ ਆ ਵੀ ਅਸੀਂ ਜਿਹੜੇ ਉਹਨਾਂ ਦੀ ਸੇਫਟੀ ਦੇ ਲਈ ਡਿਫੈਂਸ ਦੇ ਲਈ ਜਿਹੜੀ ਫੰਡਿੰਗ ਹੈਗੀ ਆ ਨਾਟੋ ਨੂੰ ਸਟਰੋਂਗ ਕਰਨ ਦੇ ਲਈ ਵਧਾਵਾਂਗੇ। ਤੇ ਫਰਾਂਸ ਨੇ ਕਿਹਾ ਵੀ ਇਦਾਂ ਦੀ ਕੋਈ ਗੱਲ ਨਹੀਂ ਹੋਈ ਹੈਗੀ। ਸੋ ਹੁਣ ਆਉਣ ਵਾਲੇ ਸਮੇਂ 'ਚ ਡਿਟੇਲ ਪਤਾ ਲੱਗੂਗਾ ਵੀ ਕਿਹੜੇ ਮੁਲਕ ਦੇ ਨਾਲ ਜਿਹੜੀ ਗੱਲ ਆ ਇਹ ਹੋਈ ਹੈਗੀ ਆ। ਬਿਲਕੁਲ ਰਾਸ਼ਟਰਪਤੀ ਟਰੰਪ ਨੇ ਜਿੱਦਾਂ ਤੁਸੀਂ ਦੱਸਿਆ ਵੀ ਐਮਰਜੈਂਸੀ ਮੀਟਿੰਗ ਕੀਤੀ ਆ ਤੇ ਉਹਦੇ ਵਿੱਚ ਪਹਿਲੋਂ ਤਾਂ ਧਮਕੀ ਜਿਹੜੀ ਇੱਕ ਹਿਸਾਬ ਨਾਲ ਦੇ ਦਿੱਤੀ ਵੀ ਜੇ ਤੁਸੀਂ ਆਪਣੀ GDP ਦਾ 2% ਨਾਟੋ ਦੇ ਡਿਫੈਂਸ ਦੇ ਵਿੱਚ ਨਹੀਂ ਲਾਉਂਦੇ ਤਾਂ ਜਿਹੜਾ ਅਮਰੀਕਾ ਆ ਉਹ ਇੱਕ ਹਿਸਾਬ ਦੇ ਨਾਲ ਵਿਡਰਾ ਕਰ ਸਕਦਾ ਹੈ ਨਾਟੋ 'ਚੋਂ। ਪਰ ਇਹ ਜਿਹੜੀ ਐਮਰਜੈਂਸੀ ਮੀਟਿੰਗ ਤੋਂ ਬਾਅਦ ਦੇ ਵਿੱਚ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਨੇ ਰੀਅਫਰਮ ਕੀਤੀ ਆਪਣੀ ਕਮਿਟਮੈਂਟ ਵੀ ਅਸੀਂ ਜਿਹੜੀ ਆ ਨਾਟੋ ਦੇ ਨਾਲ ਹੀ ਆ ਤੇ ਕਹਿੰਦੇ ਵਿਡਰਾ ਕਰਨ ਦਾ ਜਿਹੜਾ ਆ ਉਹ ਅਨਨੈਸੈਸਰੀ ਹੋਊਗਾ, ਉਹਦਾ ਕੋਈ ਸਵਾਲ ਇੱਕ ਹਿਸਾਬ ਨਾਲ ਪੈਦਾ ਨਹੀਂ ਹੁੰਦਾ। ਤੇ ਪਰ ਨਾਲ ਹੀ ਫਿਰ ਉਹਨਾਂ ਨੇ ਕਿਹਾ ਵੀ ਜਿਹੜੇ ਮਿਲਟਰੀ ਸਪੈਂਡਿੰਗ ਗੋਲਸ ਆ ਉਸ ਨੂੰ ਪੂਰਾ ਕੀਤਾ ਜਾਵੇ। ਦੇਖੋ ਇਹ ਜਿਹੜੇ ਗੋਲ ਹੈਗੇ ਆ 2024 ਤੱਕ ਨੇ ਵੀ 2024 ਤੱਕ ਸਾਰੀਆਂ ਇਹ 29 ਦੇਸ਼ਾਂ ਨੂੰ ਆਪਣਾ 2% GDP ਦਾ ਲਾਉਣ ਦੀ ਜ਼ਰੂਰਤ ਹੈਗੀ ਆ। ਜਰਮਨੀ ਇਸ ਮੌਕੇ 1% ਤੋਂ ਵੱਧ, ਥੋੜਾ ਜਿਹਾ 1% ਤੋਂ ਵੱਧ ਜਿਹੜਾ ਲਾ ਰਿਹਾ ਆ ਤੇ ਅਮਰੀਕਾ ਜਿਹੜਾ 3% ਤੱਕ ਜਿਹੜਾ ਆ ਉਹ ਕਰ ਰਿਹਾ ਆ। ਸੋ ਆਈ ਥਿੰਕ 3.57 ਜੀ ਉਧਰਲੇ ਪਾਸੇ ਵੱਲ ਨੂੰ ਜਿਹੜਾ ਉਹਨਾਂ ਨੇ ਰੁੱਖ ਜਿਹੜਾ ਹੈਗਾ ਆ। ਸੋ ਕਮਿਟਮੈਂਟ ਜੇ ਰੱਖੀ ਹੋਈ ਆ ਸੋ 2024 ਤੱਕ ਉਹ ਤਾਂ 4% ਤੱਕ ਦੀ ਵੀ ਜਿਹੜੀ ਇਹ ਗੱਲ ਆ ਉਹ ਕਹਿ ਰਹੇ ਸੀਗੇ ਰਾਸ਼ਟਰਪਤੀ ਟਰੰਪ ਵੀ ਸਾਰੇ ਮੁਲਕਾਂ ਨੂੰ ਕਰਨਾ ਚਾਹੀਦਾ ਆ। ਪਰ GDP ਦੇ ਇੰਨੇ % ਕਰਨਾ ਇਹ ਦੇਖਣ ਵਾਲੀ ਗੱਲ ਹੋਊਗੀ ਵੀ ਸਾਰੇ ਮੁਲਕ ਕਿੰਨਾ ਕੁ ਇਸ ਚੀਜ਼ ਦੇ ਵਿੱਚ ਹਾਮੀ ਭਰਨਗੇ। ਹਾਂ ਵੀ 2% ਤੱਕ ਦੀ ਜਿਹੜੀ ਇੱਕ ਜ਼ਰੂਰ ਹੈਗੀ ਆਈ ਥਿੰਕ ਉਦੋਂ ਤੱਕ ਜੇ 2 ਟਰਮਾਂ ਰਹਿ ਵੀ ਜਾਂਦੇ ਨੇ ਰਾਸ਼ਟਰਪਤੀ ਟਰੰਪ ਤਾਂ ਉਦੋਂ ਤੱਕ ਰਹਿਣਾ ਨਹੀਂ ਆ ਇਹਨਾਂ ਨੇ ਇੱਕ ਹਿਸਾਬ ਦੇ ਨਾਲ ਇੱਥੇ ਜਿਹੜੇ ਮਤਲਬ ਲਾਸਟ ਈਅਰ ਹੋਣਾ ਹੈ ਇਹਨਾਂ ਦਾ ਜੇ ਉਹ ਟਰਮ ਜਿਹੜੀ ਦੂਜੀ ਟਰਮ ਵੀ ਜੇ ਰਾਸ਼ਟਰਪਤੀ ਟਰੰਪ ਦੀ ਹੁੰਦੀ ਆ। ਸੋ ਉਹ ਦੇਖਣ ਵਾਲੀ ਗੱਲ ਹੋਊਗੀ ਵੀ ਉਦੋਂ ਨਾਟੋ ਦੇ ਨਾਲ ਕਿੱਦਾਂ ਦਾ ਜਿਹੜਾ ਸਲੂਕ ਹੋਊਗਾ ਜੇ ਬਾਕੀ ਦੇ ਮੁਲਕ ਆਪਣੇ 2% GDP ਦਾ ਨਹੀਂ ਲਾ ਰਹੇ ਹੋਣਗੇ। ਜੀ ਬਿਲਕੁਲ। ਸੋ ਬੜੀ ਹੈਰਾਨੀ ਦੀ ਗੱਲ ਆ, ਬਹੁਤ ਸਾਰੇ ਜਿਹੜੇ ਮੁਲਕ ਉਹ ਮੈਂਬਰ ਬਣੇ ਆ ਕਈ ਤਾਂ 1 ਪੈਸਾ ਵੀ ਨਹੀਂ ਦੇ ਰਹੇ ਹੈਗੇ। ਸੋ ਉਹ ਕੁਝ ਕੁ ਪੁਆਇੰਟ ਜਿਹੜੇ ਬਿਲਕੁਲ ਉਹਨਾਂ ਦੇ ਸਹੀ ਹੈਗੇ ਆ। ਪਰ ਨਾਲ ਦੀ ਨਾਲ ਜਦੋਂ ਪ੍ਰੈਜ਼ੀਡੈਂਟ ਟਰੰਪ ਜਿਹੜੇ ਹੈਗੇ ਆ ਬਰਸਲਸ ਤੋਂ ਮੀਟਿੰਗ ਕਰਕੇ ਹੁਣ ਉਹ ਬ੍ਰਿਟੇਨ ਨੂੰ ਹੈਡ ਕਰਨ ਜਾ ਰਿਹਾ, ਇੰਗਲੈਂਡ ਨੂੰ ਜਾ ਰਹੇ ਹੈਗੇ ਆ। ਉਹ ਤੋਂ ਬਾਅਦ ਜਿਹੜਾ ਉਹਨਾਂ ਦਾ ਟ੍ਰਿਪ ਹੈਗਾ ਉਹ ਹੈਲਸਿੰਕੀ ਫਿਨਲੈਂਡ ਦੇ ਵਿੱਚ ਜਿਹੜਾ ਆ ਖਤਮ ਹੋਊਗਾ, ਜਿੱਥੇ ਉਹ ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਦੀਮੀਰ ਪੁਟਿਨ ਨੂੰ ਮਿਲਣਗੇ। ਤੇ ਲੰਡਨ ਜਾਣ ਤੋਂ ਪਹਿਲਾਂ ਵੀ ਉਹਨਾਂ ਨੇ ਕੁਛ ਕੁ ਕਹਿੰਦੇ ਅਨਡਿਪਲੋਮੈਟਿਕ ਐਡਵਾਂਸ ਸਿਗਨਲ ਦਿੱਤੇ ਹੈਗੇ ਆ ਨਿਊਜ਼ ਕਾਨਫਰੰਸ, ਜਿੱਥੇ ਉਹਨਾਂ ਨੇ ਇਹ ਕਿਹਾ ਵੀ ਇੰਗਲੈਂਡ ਇੱਕ ਤਰ੍ਹਾਂ ਦੇ ਨਾਲ ਅੱਜ ਕੱਲ੍ਹ ਹੌਟ ਸਪੌਟ ਬਣਿਆ ਹੋਇਆ ਆ, ਜਿਹਦੇ ਵਿੱਚ ਆਪਾਂ ਨੂੰ ਪਤਾ ਹੀ ਆ ਵੀ ਉੱਥੇ ਦੇ ਕਈ ਜਿਹੜੇ ਟੌਪ ਨੌਚ ਮਿਨਿਸਟਰ ਸੀਗੇ ਉਹ ਰਿਜ਼ਾਈਨ ਵੀ ਕਰ ਗਏ ਸੀ। ਤੇ ਉੱਥੇ ਦੀ ਜਿਹੜੀ ਸਰਕਾਰ ਹੈਗੀ ਆ ਪ੍ਰਾਈਮ ਮਿਨਿਸਟਰ ਥਰੀਸਾ ਮੇ ਦੀ ਉਹ ਕਾਫੀ ਸ਼ੇਕੀ ਗਰਾਊਂਡਸ ਦੇ ਵਿੱਚ ਹੈਗੀ ਆ। ਤੇ ਨਾਲ ਦੀ ਨਾਲ ਉਹਨਾਂ ਨੇ ਇਹ ਕਿਹਾ ਵੀ ਇਹ ਮੈਨੂੰ ਲੱਗਦਾ ਨਹੀਂ ਵੀ ਜਿਹੜੇ ਬ੍ਰੈਕਸਿਟ ਪਲਾਨ ਜਿਹੜੀ ਥਰੀਸਾ ਮੇ ਕਰ ਰਹੀ ਹੈਗੀ ਆ ਯੂਰਪੀਅਨ ਯੂਨੀਅਨ ਦੇ ਵਿੱਚੋਂ ਵੀ ਬ੍ਰਿਟਿਸ਼ ਦੇ ਲੋਕ ਜਿਹੜੇ ਆ ਉਹ ਇਹਨੂੰ ਚਾਹੁੰਦੇ ਵੀ ਆ ਕਿ ਨਹੀਂ ਚਾਹੁੰਦੇ ਹੈਗੇ ਆ। ਸੋ ਹੁਣ ਜਦੋਂ ਉਹਨਾਂ ਦੀ ਮੀਟਿੰਗ ਹੋਊਗੀ ਇੰਗਲੈਂਡ ਦੇ ਵਿੱਚ ਫੇਰ ਪਤਾ ਲੱਗੂਗਾ ਵੀ ਕਿਹੜੇ ਮੁੱਦੇ ਦੇ ਉੱਤੇ ਗੱਲਬਾਤ ਹੁੰਦੀ ਆ। ਬਿਲਕੁਲ। ਬ੍ਰੈਕਸਿਟ ਦੇ ਮਾਮਲੇ ਨੂੰ ਲੈ ਕੇ ਜਿਹੜੇ ਕੰਜ਼ਰਵੇਟਿਵ ਆ ਉਹ ਉੱਥੇ ਯੂਕੇ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਆਪਣਾ ਹੱਥ ਪਿੱਛੇ ਜਿਹੜਾ ਉਹ ਖਿੱਚ ਰਹੇ, ਕਹਿੰਦੇ 2 ਸਾਲ ਹੋ ਗਏ ਬ੍ਰੈਕਸਿਟ ਹੋਇਆ ਨੂੰ ਪਰ ਅਜੇ ਤੱਕ ਇਸ ਦੇ ਉੱਤੇ ਜਿਹੜੀ ਕੋਈ ਵੀ ਕਾਰਵਾਈ ਜਿਹੜੀ ਆ ਉਹ ਨਹੀਂ ਹੋਈ। ਹੁਣ ਤਕਰੀਬਨ 9 ਮਹੀਨੇ ਦਾ ਸਮਾਂ ਰਹਿ ਗਿਆ ਆ ਤੇ ਅਪਰੋਚ ਜਿਹੜੀ ਥਰੀਸਾ ਮੇ ਯੂਜ਼ ਕਰ ਰਹੀ ਆ ਕਹਿੰਦੇ ਆ ਉਹ ਉਹਨਾਂ ਨੂੰ ਜਿਹੜੀ ਆ ਕਹਿ ਲਓ ਵੀ ਕਬੂਲ ਨਹੀਂ ਹੈਗੀ ਤੇ ਉਹ ਡਿਫਰੈਂਟ ਚਾਹੁੰਦੇ ਨੇ। ਕਹਿੰਦੇ ਵੀ ਜੇ ਇੱਦਾਂ ਦੇ ਹਾਲਾਤ ਹੀ ਰਹੇ ਤੇ ਜੇ ਇੱਦਾਂ ਦੇ ਹੀ ਹਾਲਾਤ ਜਿਹੜੇ ਰਹੇ ਤੇ ਕਿਤੇ ਨਾ ਕਿਤੇ ਇੱਦਾਂ ਲੱਗ ਰਿਹਾ ਹਰਜੋਤ ਸਿੰਘ ਜੀ ਵੀ ਕਹਿੰਦੇ ਵੀ ਉਹ ਜਿਹੜਾ ਟ੍ਰੇਡ ਨੂੰ ਲੈ ਕੇ ਜਾਂ ਬਾਕੀ ਸਾਰੀਆਂ ਚੀਜ਼ਾਂ ਆ ਉਸ ਦੇ ਉੱਤੇ ਜੇ ਸਖਤੀ ਨਾ ਹੋਈ ਤਾਂ ਬ੍ਰੈਕਸਿਟ ਕਰਨ ਦਾ ਜਿਹੜਾ ਆ ਉਹ ਫਾਇਦਾ ਵੀ ਜਿਹੜਾ ਆ ਉਹ ਕੀ ਹੋਣਾ ਆ। ਸੋ ਥਰੀਸਾ ਮੇ ਦੇ ਉੱਤੇ ਵੀ ਬਹੁਤ ਜ਼ਿਆਦਾ ਇਸ ਟਾਈਮ ਪ੍ਰੈਸ਼ਰ ਜਿਹੜਾ ਯੂਕੇ ਦੇ ਵਿੱਚ ਹੈਗਾ ਆ। ਜਿੱਦਾਂ ਤੁਸੀਂ ਦੱਸ ਹੀ ਰਹੇ ਆ ਵੀ ਰਾਸ਼ਟਰਪਤੀ ਟਰੰਪ ਆਲਰੇਡੀ ਜਿਹੜੇ ਉੱਥੇ ਪਹੁੰਚ ਚੁੱਕੇ ਆ, ਜਿਹੜੇ ਯੂਕੇ ਦੇ ਵਿੱਚ ਉਹ ਲੈਂਡ ਕਰ ਗਏ ਨੇ ਤੇ ਯੂਕੇ ਦੇ ਵਿੱਚ ਉਹਨਾਂ ਨੇ ਰਾਣੀ ਦੇ ਨਾਲ ਵੀ ਮੁਲਾਕਾਤ ਕਰਨੀ ਆ
ਤੇ ਉਹਨਾਂ ਰਾਣੀ ਦੇ ਜਿਹੜਾ ਗਾਂ ਪੋਤੇ ਦਾ ਜਿਹੜਾ ਆ ਉਹਦੇ ਵਿਆਹ ਤੇ ਸੱਦਿਆ ਨਹੀਂ ਗਿਆ ਸੀਗਾ ਰਾਸ਼ਟਰਪਤੀ ਟਰੰਪ ਨੂੰ। ਤੇ ਹੁਣ ਜਿਹੜਾ ਮੁਲਾਕਾਤ ਕਰਨਗੇ ਮੈਨੂੰ ਲੱਗਦਾ ਕੋਈ ਨਾ ਕੋਈ ਟਿੱਪਣੀ ਜਿਹੜੀ ਜ਼ਰੂਰ ਕਰਕੇ ਆਉਂਦੇ ਹੁੰਦੇ, ਇੱਦਾਂ ਦੀ ਜਿਹੜੀ ਖੁਰਲੀ ਜ਼ਰੂਰ ਛੱਡ ਦਿੰਦੇ ਹੁੰਦੇ ਆ। ਤੇ ਨਾਲ ਦੇ ਨਾਲ ਜਿਹੜੀ ਆ ਉਹ ਉੱਥੋਂ ਦੀ ਜਿਹੜੀ ਥੈਰੇਸਾ ਮੇ ਆ ਪ੍ਰਾਈਮ ਮਿਨਿਸਟਰ ਆ ਉਹਨਾਂ ਦੇ ਨਾਲ ਵੀ ਜਿਹੜੀ ਉਹ ਮੁਲਾਕਾਤ ਕਰਨਗੇ। ਤੇ ਰਾਸ਼ਟਰਪਤੀ ਟਰੰਪ ਦਾ ਮੰਨਣਾ ਆ, ਕਹਿੰਦੇ ਵੀ ਜਿਹੜੇ ਲੰਡਨ ਵਾਲੇ ਆ UK ਵਾਲੇ ਮੈਨੂੰ ਲਾਈਕ ਕਰਦੇ ਨੇ, ਜਦ ਕਿ ਬਹੁਤ ਜ਼ਿਆਦਾ ਪ੍ਰੋਟੈਸਟ ਉਹਨਾਂ ਦੇ ਖਿਲਾਫ ਉੱਥੇ ਆਲਰੇਡੀ ਲੀਕੇ ਗਏ ਨੇ। ਇੱਕ ਜਿਹੜਾ 20 ਫੁੱਟਾ ਬਲੂਨ ਜਿਸ ਦੇ ਵਿੱਚ ਇਹ ਰਾਸ਼ਟਰਪਤੀ ਟਰੰਪ ਨੂੰ ਇੱਕ ਬੱਚੇ ਦੇ ਜਿਹੜੇ ਆਕਾਰ ਦੇ ਵਿੱਚ ਦਿਖਾਇਆ ਗਿਆ ਆ, ਡਾਈਪਰ ਲੱਗਾ ਹੋਇਆ ਤੇ ਕਹਿੰਦੇ ਰੋਂਦਾ ਹੋਇਆ ਜਿਹੜੀ ਉਸਦੀ ਉੱਦਾਂ ਦਾ ਬਲੂਨ ਜਿਹੜਾ ਉਹ ਬਣਾਇਆ ਗਿਆ ਆ। ਤੇ ਜਦੋਂ ਉਹਨਾਂ ਨੇ ਲੰਡਨ ਦੇ ਵਿੱਚ ਆਉਣਾ ਆ, ਜਿਸ ਦਿਨ ਉਹ ਉੱਥੇ ਹੋਣੇ ਆ, ਮੁਲਾਕਾਤ ਕਰਨ ਦੇ ਲਈ ਪਹੁੰਚੇ ਹੋਣੇ ਆ, ਤਾਂ ਉੱਥੇ ਹੀ ਜਿਹੜੇ ਆ ਉਹ ਕਹਿੰਦੇ ਬਲੂਨ ਆ ਉਹ ਫਲੋਟ ਕੀਤਾ ਜਾਊਗਾ। ਲੰਡਨ ਦੇ ਜਿਹੜੇ ਮੇਅਰ ਆ ਉਹਨਾਂ ਨੇ ਇਸ ਦੀ ਇਜਾਜ਼ਤ ਆਲਰੇਡੀ ਪ੍ਰੋਟੈਸਟਰਸ ਨੂੰ ਦੇ ਦਿੱਤੀ ਹੋਈ ਆ। ਸੋ ਇਹ ਵੀ ਜਿਹੜਾ ਕਿਤੇ ਨਾ ਕਿਤੇ ਦੇਖਣ ਵਾਲੀ ਗੱਲ ਆ ਉਹ ਰਹੇਗੀ। ਜੀ ਬਿਲਕੁਲ। ਸੋ ਲੰਡਨ ਦਾ ਜਿਹੜਾ ਮੇਅਰ ਹੈਗਾ ਆ ਉਹ ਵੀ ਪ੍ਰੈਜ਼ੀਡੈਂਟ ਟਰੰਪ ਦੀ ਅੱਖ ਦੇ ਉੱਤੇ ਕਾਫੀ ਰੜਕਦਾ ਹੈਗਾ। ਪਿੱਛੇ ਜੇ ਉਹਨਾਂ ਦੇ ਉਲਟ ਵੀ ਕਾਫੀ ਬਿਆਨ ਆਏ ਸੀ ਤੇ ਉਹ ਵੀ ਬੜਾ ਬੋਲਡ ਹੈਗਾ। ਤੇ ਜੇ ਆਪਾਂ ਪ੍ਰੋਟੈਸਟ ਦੀ ਗੱਲ ਕਰਦੇ ਜਾਈਏ ਰਾਜਕਨਵੀਰ ਸਿੰਘ ਜੀ, ਦੇਖੋ ਹੁਣ US ਦਾ ਪ੍ਰੈਜ਼ੀਡੈਂਟ ਜਿਹੜਾ ਹੈਗਾ ਆ ਡੋਨਲਡ ਟਰੰਪ, ਉਹ UK ਦੇ ਵਿੱਚ ਜਾ ਰਹੇ ਆ ਤੇ ਉੱਥੇ ਦੀ ਜਿਹੜੀ ਗਵਰਨਮੈਂਟ ਆ ਉਹਨਾਂ ਦਾ ਆਓ ਭਗਤ ਵੀ ਕਰ ਰਹੀ ਆ। ਤੇ ਲੰਡਨ ਦਾ ਜਿਹੜਾ ਮੇਅਰ ਆ ਉਹ ਕਹਿ ਰਿਹਾ ਵੀ ਠੀਕ ਆ, ਇੱਥੇ ਪ੍ਰੋਟੈਸਟ ਹਰ ਇੱਕ ਦਾ ਹੱਕ ਹੈਗਾ ਆ ਤੇ ਪ੍ਰੋਟੈਸਟ ਹੋਣੇ ਚਾਹੀਦੇ ਆ। ਤੇ ਅੱਜ ਇੱਕ ਲੰਡਨ ਤੋਂ ਜਿਹੜੀ ਆ ਨਿਊਜ਼ ਆ ਰਹੀ ਆ UK ਤੋਂ, ਜਦੋਂ ਆਪਰੇਸ਼ਨ ਬਲੂ ਸਟਾਰ ਹੋਇਆ ਸੀ ਉਸ ਦੇ ਜਿਹੜੇ ਡਾਕੂਮੈਂਟਸ ਆ ਉਸ ਟਾਈਮ ਦੇ ਉੱਤੇ ਜਿਹੜਾ UK ਨੇ ਜਿਹੜਾ ਇੰਡੀਆ ਦਾ ਸਾਥ ਦਿੱਤਾ, ਜਿਹੜਾ ਆਪਣੇ ਸਿੱਖਾਂ ਦੇ ਉਲਟ ਦਰਬਾਰ ਸਾਹਿਬ ਅਟੈਕ ਕਰਨ ਦੇ ਹੱਕ ਦੇ ਵਿੱਚ, ਤੇ ਉਸ ਮੁੱਦੇ ਨੂੰ ਲੈ ਕੇ ਇੱਕ ਉੱਥੇ ਦਾ ਜਰਨਲਿਸਟ ਸੀ, ਉਸਨੇ ਰਾਈਟ ਟੂ ਇਨਫੋਰਮੇਸ਼ਨ ਐਕਟ ਦੇ ਅਧੀਨ, ਕਿਉਂਕਿ ਉਸਨੇ ਕਾਫੀ ਲੰਮਾ ਸਮਾਂ ਕੇਸ ਲੜਿਆ, ਉਹਦੇ ਵਿੱਚ ਉਸਨੇ ਕਿਹਾ ਸੀ ਭਈ ਉਹ ਸਾਰੀ ਇਨਫੋਰਮੇਸ਼ਨ ਜਿਹੜੀ ਆ ਡੀਕਲਾਸੀਫਾਈ ਹੋਣੀ ਚਾਹੀਦੀ ਹੈਗੀ ਆ, ਤਾਂ ਕਿ ਲੋਕਾਂ ਨੂੰ ਪਤਾ ਲੱਗੇ ਭਈ ਇੰਗਲੈਂਡ ਦੇ ਉੱਤੇ ਵੀ ਸ਼ੱਕ ਦੀ ਜਿਹੜੀ ਸੂਈ ਆ ਉਹ ਘੁੰਮ ਰਹੀ ਸੀ, ਕਿਉਂਕਿ ਉਹ ਆਪਣਾ ਬਿਜ਼ਨਸ ਜਿਹੜਾ ਆ ਇੰਡੀਆ ਦੇ ਨਾਲ ਉਸ ਟਾਈਮ ਦਾ ਜਿਹੜਾ ਪ੍ਰਾਈਮ ਮਿਨਿਸਟਰ ਸੀ ਰਾਜੀਵ ਗਾਂਧੀ, ਉਹਦੇ ਨਾਲ ਕਰਨਾ ਚਾਹੁੰਦੀ ਸੀ। ਸੋ ਅੱਜ ਇਹ ਨਿਊਜ਼ ਆਈ ਆ ਜਿਹੜੀ ਕੁਛ ਇਨਫੋਰਮੇਸ਼ਨ ਡੀਕਲਾਸੀਫਾਈ ਹੋਈ ਆ, ਉਹਦੇ ਵਿੱਚ ਮਾਰਗਰੇਟ ਥੈਚਰ ਜਿਹੜੀ ਉਸ ਟਾਈਮ ਦੀ ਪ੍ਰਾਈਮ ਮਿਨਿਸਟਰ ਸੀਗੀ, ਉਸ ਨੇ ਇਹ ਟਰਾਈ ਕੀਤੀ ਸੀ ਵੀ ਕਿਸੇ ਤਰ੍ਹਾਂ ਆਪਾਂ ਸਿੱਖਾਂ ਨੂੰ ਇੱਥੇ ਪ੍ਰੋਟੈਸਟ ਨਾ ਕਰਨ ਦਈਏ, ਉਹਦੇ ਨਾਲ ਜਿਹੜਾ ਸਾਡਾ ਰੈਪੂਟੇਸ਼ਨ ਆ ਉਹ ਜਿਹੜਾ ਬੈਡ ਹੋਊਗਾ, ਤੇ ਇਹਦੇ ਨਾਲ ਕੀ ਆ ਭਈ ਇੰਗਲੈਂਡ ਦੇ ਵਿੱਚ ਅਨਰੈਸਟ ਵੀ ਹੋਊਗਾ। ਫਿਰ ਦੇਖੋ ਇੱਕ ਪਾਸੇ ਤਾਂ ਇੱਦਾਂ ਹੋ ਰਿਹਾ ਹੈਗਾ, ਦੂਜੇ ਪਾਸੇ ਇੱਕ ਮਿਨੋਰਿਟੀ ਸੀ ਜਿਹਦੇ ਉੱਤੇ ਇੰਨਾ ਧੱਕਾ ਹੋਇਆ, ਹਜ਼ਾਰਾਂ ਦੇ ਹਿਸਾਬ ਨਾਲ ਸਿੱਖ ਮਾਰੇ ਗਏ, ਤੇ ਉਹ ਜਿਹੜਾ ਪ੍ਰੋਟੈਸਟ ਕਰਨਾ ਸੀ, ਜਿਹੜੇ ਇੰਗਲੈਂਡ ਦੇ ਸਿੱਖ ਸਿਟੀਜ਼ਨ ਸੀ, ਉਹਨਾਂ ਨੇ ਪੂਰੀ ਟਰਾਈ ਕੀਤੀ ਵੀ ਇਹ ਪ੍ਰੋਟੈਸਟ ਨਾ ਹੋਣ, ਉੱਥੇ ਦੀਆਂ ਜਿਹੜੀਆਂ ਸੀਕ੍ਰੇਟ ਸਰਵਿਸ ਏਜੰਸੀਜ਼ ਹੋਈਆਂ ਉਹਨਾਂ ਨੂੰ ਵਿੱਚ ਇਨਵੋਲਵ ਕਰਕੇ। ਜੀ ਬਿਲਕੁਲ, ਇਹ ਇੱਥੋਂ ਇਹ ਗੱਲ ਜਿਹੜੀ ਸਪਸ਼ਟ ਹੀ ਆ ਵੀ ਮਾਈਨੋਰਟੀਜ਼ ਦੇ ਨਾਲ ਜਿਹੜਾ ਧੱਕਾ ਆ, ਤੁਸੀਂ ਜਿਹੜੇ ਮਰਜ਼ੀ ਮੁਲਕ ਦੇ ਵਿੱਚ ਚਲ ਜਾਓ ਉੱਥੇ ਹੋ ਹੀ ਰਿਹਾ ਆ। ਪੋਪੂਲਿਸਟ ਆਪਾਂ ਕਹਿ ਸਕਦੇ ਹਾਂ ਓਪੀਨੀਅਨ ਦੇ ਨਾਲ ਬਹੁਤ ਸਾਰੇ ਜਿਹੜੇ ਲੋਕ ਆ ਜਾਂ ਸਰਕਾਰਾਂ ਆ ਜਾਂ ਮੇਅਰ ਆ ਉਸ ਵੱਲ ਨੂੰ ਜਿਹੜਾ ਝੁਕਾਅ ਰੱਖਦੇ ਆ, ਕਿਉਂਕਿ ਮਾਈਨੋਰਟੀਜ਼ ਦੀ ਗੱਲ, ਉਹਨਾਂ ਦੀ ਗੱਲ ਜਿਹੜੀ ਬਹੁਤੇ ਜਾਣੇ ਨਹੀਂ ਕਰ ਰਹੇ ਹੁੰਦੇ, ਇਸ ਲਈ ਉਸ ਤੋਂ ਜਿਹੜਾ ਕਿਤੇ ਨਾ ਕਿਤੇ ਉਹ ਕਿਨਾਰਾ ਧਰ ਜਾਂਦੇ ਨੇ। ਸੋ ਉਹਦੇ ਸੰਬੰਧ ਦੇ ਵਿੱਚ ਜਿਹੜੀ ਮਿਸ ਥੈਚਰ ਦੇ ਫੋਰਨ ਸੈਕਟਰੀ ਸੀ ਉਸ ਟਾਈਮ ਦੇ ਉੱਤੇ, ਸਰ ਜੈਫਰੀ ਹੋਵੇ, ਉਹਨਾਂ ਨੇ ਸਕਾਟਲੈਂਡ ਯਾਰਡ ਨੂੰ ਜਿਹੜਾ ਉਹਨਾਂ ਤੋਂ ਇਹ ਚਾਹਿਆ ਸੀ ਵੀ ਜਿਹੜੇ ਪ੍ਰੋਟੈਸਟ ਹੋ ਰਹੇ ਹੈਗੇ ਆ ਬ੍ਰਿਟਿਸ਼ ਸਿੱਖਸ ਵੱਲੋਂ ਦਰਬਾਰ ਸਾਹਿਬ ਅਟੈਕ ਦੇ ਅਗੇਂਸਟ, ਤੇ ਉੱਥੇ ਦੀ ਇੱਕ ਹੋਰ ਆਰਗੇਨਾਈਜੇਸ਼ਨ ਸੀ ਰਿਪਬਲਿਕ ਆਫ ਖਾਲਿਸਤਾਨ, ਤੇ ਇਹਨਾਂ ਨੂੰ ਕਿਸੇ ਤਰ੍ਹਾਂ ਦਾ ਵੀ ਮਾਰਚ ਜਿਹੜਾ ਨਾ ਕਰਨਾ ਦਿੱਤਾ ਜਾਵੇ, ਜਿਹਦੇ ਨਾਲ ਇੰਡੋ ਤੇ ਬ੍ਰਿਟਿਸ਼ ਰਿਲੇਸ਼ਨ ਦੇ ਵਿੱਚ ਜਿਹੜੀ ਕਿਸੇ ਤਰ੍ਹਾਂ ਦੀ ਤਰੇੜ ਆਊਗੀ। ਜੀ ਜੀ। ਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਦੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ। ਅੱਜ ਰਾਸ਼ਟਰਪਤੀ ਟਰੰਪ ਇੱਕ ਵਾਰੀ ਫਿਰ ਅਟਾਰਨੀ ਜਨਰਲ ਜੈਫ ਸੈਸ਼ਨਜ਼ ਆ ਉਹਨਾਂ ਉੱਤੇ ਟਵਿੱਟਰ ਦੇ ਜ਼ਰੀਏ ਜਿਹੜੇ ਆ ਉਹ ਵਰੇ ਨੇ। ਗੱਲ ਕੀ ਆ ਹਰਜੋਤ ਸਿੰਘ ਜੀ, ਇੱਕ FBI ਦਾ ਜਿਹੜਾ ਏਜੰਟ ਆ ਉਸ ਦੀ ਜਿਹੜੀ ਚੱਲ ਰਹੀ ਆ ਟੈਸਟੀਫਾਈ ਕਰ ਰਿਹਾ ਆ ਉਹ ਹਿੱਲ ਦੇ ਉੱਤੇ, ਜਿਹੜਾ ਪੀਟਰ ਸਟਰੋਜ਼ ਕਰਕੇ ਉਸ ਦਾ ਨਾਂ ਆ, ਤੇ ਇਹ ਦੇ ਕਰਕੇ ਕਹਿੰਦੇ ਉੱਥੇ ਤਾਂ ਰੌਲਾ ਰੱਪਾ ਹੀ ਜਿਹੜਾ ਬਹੁਤ ਜ਼ਿਆਦਾ ਪੈ ਗਿਆ। ਪਾਰਟੀਜ਼ਨ ਸ਼ਾਊਟਿੰਗ ਮੈਚ ਕਹਿੰਦੇ ਆ ਉੱਥੇ ਦੇਖਣ ਨੂੰ ਮਿਲਿਆ। ਡੈਮੋਕ੍ਰੇਟ ਪਾਰਟੀ ਵਾਲੇ ਜਿਹੜੇ ਆ ਇਸ FBI ਏਜੰਟ ਦੇ
ਹੱਕ ਦੇ ਵਿੱਚ ਗੱਲ ਕਰ ਰਹੇ ਸੀਗੇ। ਜਿਹੜੇ GOP ਵਾਲੇ ਸੀਗੇ ਉਹਨਾਂ ਨੇ ਤਾਂ ਜਿਹੜੇ ਇੱਕ ਹਿਸਾਬ ਦੇ ਨਾਲ ਕਹਿੰਦੇ ਉਹਨਾਂ ਨੂੰ ਧਮਕੀ ਵੀ ਦੇ ਦਿੱਤੀ। ਹਾਊਸ ਜੁਡੀਸ਼ਰੀ ਚੇਅਰਮੈਨ ਬੌਬ ਗੁਡਲਾਟੇ ਆ, ਉਹਨਾਂ ਨੇ ਥ੍ਰੈਟ ਇੱਕ ਹਿਸਾਬ ਦੇ ਨਾਲ ਕੀਤਾ ਵੀ FBI ਦਾ ਜਿਹੜਾ ਹੈਗਾ ਆ ਏਜੰਟ ਪੀਟਰ, ਇਸ ਨੂੰ ਕੰਟੈਂਪਟ ਇਸ ਕਮੇਟੀ ਦੇ ਉਹਦੇ ਵਿੱਚ ਹੋਲਡ ਕੀਤਾ ਜਾ ਸਕਦਾ ਆ, ਕਿਉਂਕਿ ਉਸ ਦੇ ਕੋਲੋਂ ਟੈਕਸਟ ਦੇ ਬਾਰੇ ਜਿਹੜੇ ਆ ਉਹ ਸਵਾਲ ਪੁੱਛੇ ਗਏ ਸੀਗੇ। ਜਿਹੜੇ ਟੈਕਸਟ ਪਿਛਲੇ ਦਿਨਾਂ ਦੇ ਵਿੱਚ ਬਹੁਤ ਚਰਚਾ ਦੇ ਵਿੱਚ ਆਇਆ ਸੀ, ਜਿਸ ਦੇ ਵਿੱਚ ਇਹ ਗੱਲਾਂ ਸੀਗੀਆਂ ਵੀ FBI ਕਿਤੇ ਨਾ ਕਿਤੇ ਅੰਦਰ ਖਾਤੇ ਕਈ ਜਿਹੜੇ ਲੋਕ ਆ ਉਹ ਇਹ ਕਹਿ ਰਹੇ ਸੀਗੇ ਵੀ ਅਸੀਂ ਰਾਸ਼ਟਰਪਤੀ ਐਜ਼ ਏ ਰਾਸ਼ਟਰਪਤੀ ਜਿਹੜੇ ਡੋਨਲਡ ਟਰੰਪ ਨੂੰ ਨਹੀਂ ਦੇਖਣਾ ਚਾਹੁੰਦੇ ਤੇ ਅਸੀਂ ਉਸ ਨੂੰ ਹਰਾਉਣ ਦੇ ਵਿੱਚ ਜਿਹੜਾ ਉਹ ਕੰਮ ਕਰਾਂਗੇ। ਇਹ FBI ਦੇ ਏਜੰਟ ਸੀਗੇ ਦੋਨੋਂ ਹੀ, ਲੀਜ਼ਾ ਪੇਜ ਤੇ ਜਿਹੜਾ ਤੁਸੀਂ ਸਟੀਵ ਦੱਸਿਆ ਹੈਗਾ ਪੀਟਰ, ਜਿਹੜਾ ਉਹਨਾਂ ਦਾ ਨਾਮ ਆ। ਸੋ ਰਾਸ਼ਟਰਪਤੀ ਟਰੰਪ ਇਸ ਲਈ ਗੁੱਸੇ 'ਚ ਆਏ, ਕਹਿੰਦੇ ਵੀ ਜਿਹੜੀ ਲੀਜ਼ਾ ਪੇਜ ਆ ਉਹ ਉਸ ਜਗ੍ਹਾ ਦੇ ਉੱਤੇ ਪੇਸ਼ ਹੀ ਨਹੀਂ ਹੋਈ, ਡੌਜ ਕਰ ਰਹੀ ਆ ਕਹਿੰਦੀ ਸਬੀਨਾ ਨੂੰ, ਤੇ ਕਹਿੰਦੇ ਵੇਅਰ ਇਜ਼ ਅਟਾਰਨੀ ਜਨਰਲ। ਇਹ ਸਾਰਾ ਕੁਝ ਹੋ ਰਿਹਾ, ਇੰਨੀ ਕਰਪਸ਼ਨ ਹੈਗੀ ਆ ਦੂਜੇ ਪਾਸੇ, ਤੇ ਅਟਾਰਨੀ ਜਨਰਲ ਕਿੱਥੇ ਆ, ਕੀ ਜਿਹੜਾ ਉਸ ਦੇ ਉੱਤੇ ਉਹ ਕਰ ਰਹੇ ਆ। ਸੋ ਇਹ ਹੁਣ ਦੇਖਦੇ ਆ ਕੀ ਹੁੰਦਾ ਆ। ਤੇ ਉਧਰ ਨਾਲ ਹੀ ਉਹਨਾਂ ਨੇ ਇਹ ਵੀ ਬਿਆਨ ਜਿਹੜਾ ਆਲਰੇਡੀ ਪਹਿਲੋਂ ਉਹ ਕਈ ਵਾਰੀ ਕਹਿ ਚੁੱਕੇ ਆ ਵੀ ਜਿਹੜਾ ਰਸ਼ੀਅਨ ਵਿਚ ਹੰਟ ਹੈਗਾ ਇਹ ਹੋਕਸ ਆ, ਇਹ ਲਗਾਤਾਰ ਉਸੇ ਤਰੀਕੇ ਦੇ ਨਾਲ ਚੱਲੀ ਜਾ ਰਿਹਾ ਆ। ਸੋ ਅਟਾਰਨੀ ਜਨਰਲ ਦੇ ਉੱਤੇ ਵੀ ਹੁਣ ਕਾਫੀ ਜਿਹੜਾ ਪ੍ਰੈਸ਼ਰ ਆ ਉਹਨਾਂ ਨੇ ਬਣਾਇਆ ਆ, ਚਾਹੇ ਉਹ ਨਾਟੋ ਦੀਆਂ ਮੀਟਿੰਗ ਦੇ ਉੱਤੇ ਆ, UK ਦੀ ਮੀਟਿੰਗ ਦੇ ਉੱਤੇ ਜਿਹੜੇ ਆ ਉੱਥੇ ਗਏ ਨੇ, ਤੇ ਚਾਹੇ ਵਲਾਦੀਮੀਰ ਪੁਤਿਨ ਨੂੰ ਉਹਨਾਂ ਨੇ ਜਿਹੜੇ ਥੋੜ੍ਹੇ ਦਿਨਾਂ ਦੇ ਵਿੱਚ ਮੁਲਾਕਾਤ ਕਰਨੀ ਆ, ਪਰ ਉਸ ਦੇ ਬਾਵਜੂਦ ਜਿਹੜੇ ਆ ਉਹਨਾਂ ਨੇ ਇਸ ਦੇ ਉੱਤੇ ਜਿਹੜੀ ਕਾਫੀ ਕਹਿ ਲਓ ਵੀ ਤਿਰਛੀ ਨਜ਼ਰ ਜਿਹੜੀ ਬਣਾ ਕੇ ਰੱਖੀ ਆ, ਕਿਉਂਕਿ ਕਹਿ ਸਕਦੇ ਹਾਂ ਵੀ ਇਹ ਸਾਰੀ ਰੌਲਾ ਗੌਲਾ ਤਾਂ ਉਹਨਾਂ ਦੇ ਕੈਂਪੇਨ ਦੇ ਨੂੰ ਲੈ ਕੇ ਹੀ ਜਿਹੜਾ ਉਹ ਚੱਲ ਰਿਹਾ ਸੀ। ਜੀ ਬਿਲਕੁਲ। ਸੋ ਲੀਜ਼ਾ ਪੇਜ ਜਿਹੜੀ ਆ ਉਹਦੀ ਵੀ ਕਾਫੀ ਦਿਨਾਂ ਤੋਂ ਟਰਾਈ ਹੋ ਰਹੀ ਹੈਗੀ ਆ ਭਈ ਉਹ ਜਿਹੜੀ ਆ ਕਮੇਟੀ ਆ ਜੁਡੀਸ਼ੀਅਲ ਕਮੇਟੀ ਉਹਦੇ ਸਾਹਮਣੇ ਪੇਸ਼ ਹੋਵੇ, ਹਜੇ ਤੱਕ ਹੋਈ ਨਹੀਂ ਹੈ। ਤੇ ਦੋਨੋਂ ਹੀ ਜਿਹੜੇ FBI ਦੇ ਏਜੰਟ ਆ ਕਹਿੰਦੇ ਇਹਨਾਂ ਨੇ ਆਪਸ ਦੇ ਵਿੱਚ ਕਮਿਊਨੀਕੇਟ ਕੀਤਾ ਸੀ, ਤੇ ਦੋਨੋਂ ਏਜੰਟ ਜਿਹੜੇ ਆ 2016 ਦੀ ਜਿਹੜੀ ਇਲੈਕਸ਼ਨ ਹੋਈ ਸੀ ਉਹਦੇ ਵਿੱਚ ਹਿਲਰੀ ਕਲਿੰਟਨ ਦੀ ਉਹ ਤੋਂ ਪਹਿਲਾਂ ਜਿਹੜੀ ਈਮੇਲ ਇਨਵੈਸਟੀਗੇਸ਼ਨ ਆ ਉਹ ਕਰ ਰਹੇ ਸੀ। ਉਹ ਤੋਂ ਬਾਅਦ ਜਿਹੜੀ ਮਿਊਲਰ ਦੀ ਟੀਮ ਆ ਉਹਦੇ ਲਈ ਵੀ ਇਹਨਾਂ ਨੇ ਜਿਹੜਾ ਕੰਮ ਕੀਤਾ ਹੈਗਾ ਆ। ਸੋ ਜਿਹੜੀ ਸ਼ੱਕ ਦੀ ਨਜ਼ਰ ਆ ਇਹਨਾਂ ਤੇ ਜਾਂਦੀ ਵੀ ਜੇ ਪਹਿਲੇ ਹੀ ਇਹਨਾਂ ਦਾ ਮਨ ਇਹ ਸੀ, ਆਪਸ ਦੇ ਵਿੱਚ ਇਹਨਾਂ ਨੇ ਟੈਕਸਟ ਮੈਸੇਜ ਕੀਤੇ ਸੀ ਵੀ ਅਸੀਂ ਨਹੀਂ ਚਾਹੁੰਦੇ ਵੀ ਜਿਹੜਾ ਟਰੰਪ ਆ ਉਹ ਪ੍ਰੈਜ਼ੀਡੈਂਟ ਬਣੇ, ਤੇ ਇਹ ਕਿਸੇ ਨਾ ਕਿਸੇ ਤਰ੍ਹਾਂ ਕੋਈ ਚੀਜ਼ਾਂ ਜਿਹੜੀਆਂ ਆ ਉਹ ਲੁਕੋ ਰਹੇ ਹੈਗੇ ਆ। ਸੋ ਤੇ ਪ੍ਰੈਜ਼ੀਡੈਂਟ ਟਰੰਪ ਵੀ ਇਸੇ ਕਰਕੇ ਔਖੇ ਹੈਗੇ ਆ ਵੀ ਇਹਨਾਂ ਨੂੰ ਹੁਣ ਪੁੱਛਣਾ ਚਾਹੀਦਾ ਹੈਗਾ। ਜੀ ਬਿਲਕੁਲ। ਸੋ ਪੀਟਰ ਨੂੰ ਲੈ ਕੇ ਤਾਂ ਰੌਲਾ ਕਹਿੰਦੇ ਆ ਇਸ ਕਰਕੇ ਵੀ ਜ਼ਿਆਦਾ ਜਿਹੜਾ ਪੈ ਰਿਹਾ ਆ, ਜਿਹੜੇ ਟੈਕਸਟ ਦਾ ਮਾਮਲਾ ਆ, ਜਿਹੜੇ GOP ਵਾਲੇ ਕਹਿ ਰਹੇ ਆ ਵੀ ਇਹ ਹੋ ਸਕਦਾ ਵੀ ਜਿਹੜੇ ਮਿਊਲਰ ਇਨਵੈਸਟੀਗੇਸ਼ਨ ਨੂੰ ਪਹਿਲਾਂ ਹੀ ਪਤਾ ਹੋਵੇ ਇਹ ਟੈਕਸ ਦੇ ਬਾਰੇ, ਪਰ ਫਿਰ ਵੀ ਉਹਨਾਂ ਨੇ ਇਸ ਦੇ ਉੱਤੇ ਕੋਈ ਫੈਸਲਾ ਨਹੀਂ ਲਿਆ। ਪਰ ਜਿਹੜੇ ਡੈਮੋਕ੍ਰੇਟ ਵਾਲੇ ਆ ਉਹ ਇਹ ਕਹਿ ਰਹੇ ਨੇ ਵੀ ਮਿਊਲਰ ਇਨਵੈਸਟੀਗੇਸ਼ਨ ਦੇ ਦੌਰਾਨ ਜਦੋਂ ਹੀ ਉਹਨਾਂ ਨੂੰ ਇਹ ਟੈਕਸ ਦੇ ਬਾਰੇ ਪਤਾ ਲੱਗਾ ਤਾਂ ਪੀਟਰ ਨੂੰ ਇਸ ਪੂਰੀ ਇਨਵੈਸਟੀਗੇਸ਼ਨ ਦੇ ਵਿੱਚੋਂ ਲਾਂਭੇ ਕਰ ਦਿੱਤਾ ਗਿਆ, ਉਸ ਨੂੰ ਪਰੇ ਕਰ ਦਿੱਤਾ ਗਿਆ ਸੀਗਾ। ਸੋ ਆਈ ਥਿੰਕ ਇਹ ਹੁਣ ਮਸਲਾ ਜਿਹੜਾ ਬਣਿਆ ਪਿਆ ਆ ਵੀ ਇਹ ਜਿਹੜੇ ਟੈਕਸ ਦੇ ਬਾਰੇ ਕਦੋਂ ਇਸ ਦੇ ਉੱਤੇ ਚਾਨਣ ਪਿਆ, ਕਦੋਂ ਇਹ ਸਾਹਮਣੇ ਆਏ, ਤੇ ਕੀ ਇਸ ਦੇ ਉੱਤੇ ਜਿਹੜਾ ਬਾਅਦ ਦੇ ਵਿੱਚ ਐਕਸ਼ਨ ਜਿਹੜਾ ਆ ਉਹ ਲਿਆ ਗਿਆ ਹੋਇਆ ਆ। ਓਵਰਆਲ ਜੇ ਦੇਖਿਆ ਜਾਵੇ ਜਿਹੜੀ ਹਿਲਰੀ ਕਲਿੰਟਨ ਆ ਉਹ ਵੀ ਕਹਿੰਦੀ ਆ FBI ਨੇ ਮੈਨੂੰ ਹਰਾਇਆ ਆ, ਤੇ ਜਿਹੜੇ ਹੁਣ ਮੌਜੂਦਾ ਰਾਸ਼ਟਰਪਤੀ ਟਰੰਪ ਆ ਉਹ ਕਹਿੰਦੇ ਆ ਵੀ ਉਹਨਾਂ ਨੇ ਉਹਦੀ ਹਿਲਰੀ ਕਲਿੰਟਨ ਦੀ ਸਪੋਰਟ ਹੀ ਬੜੀ ਕੀਤੀ ਆ। ਸੋ FBI ਵਾਲੇ ਵੀ ਵਿਚਾਰੇ ਕਸੂਤੇ ਜਿਹੜੇ ਕਿਤੇ ਨਾ ਕਿਤੇ ਅੰਦਰ ਖਾਤੇ ਜਿਹੜੇ ਫਸੇ ਹੋਏ ਆ। ਆਲਰੇਡੀ ਕਈ ਵੱਡੇ ਅਹੁਦੇਦਾਰਾਂ ਦੀਆਂ ਜਿਹੜੀਆਂ ਬਲੀਆਂ ਆ ਉਹ ਲਈਆਂ ਜਾ ਚੁੱਕੀਆਂ ਨੇ, ਬੜੇ ਲੋਕ ਕਈ ਰਿਜ਼ਾਈਨ ਕਰ ਗਏ ਨੇ, ਕਈਆਂ ਨੂੰ ਜਿਹੜੇ ਕਹਿ ਲਓ ਵੀ ਸੇਵਾ ਮੁਕਤ ਹੋਣ ਤੋਂ ਪਹਿਲਾਂ ਹੀ ਜਿਹੜਾ ਆ ਛੁੱਟੀ ਕਰ ਦਿੱਤੀ ਗਈ ਆ, ਤੇ ਕਈ ਜਿਹੜੇ ਆ ਉਹਨਾਂ ਨੂੰ ਜਿਹੜਾ ਆ ਉਹ ਪੱਕਾ ਹੀ ਸੇਵਾ ਮੁਕਤ ਜਿਹੜਾ ਆ ਉਹ ਕਰ ਦਿੱਤਾ ਗਿਆ ਸੀਗਾ। ਸੋ ਕਾਫੀ ਰੌਲਾ ਗੌਲਾ ਜਿਹੜਾ ਇਸ ਪੂਰੀ ਇਨਵੈਸਟੀਗੇਸ਼ਨ ਦੇ ਉੱਤੇ ਚੱਲ ਰਿਹਾ ਆ। ਹੁਣ ਖਾਸ ਕਰਕੇ ਜਦੋਂ ਰਸ਼ੀਆ ਦੇ ਰਾਸ਼ਟਰਪਤੀ ਨੂੰ ਉਹਨਾਂ ਨੇ ਮੁਲਾਕਾਤ ਕਰਨ ਦੇ ਲਈ ਜਾਣਾ ਆ, ਤੇ ਮਸਲਾ ਇੱਕ ਵਾਰੀ ਫੇਰ ਭਖਦਾ ਜਿਹੜਾ ਮੋਹਰਲੇ ਪੰਨਿਆਂ ਦੇ ਉੱਤੇ ਫੇਰ ਆ ਗਿਆ ਆ। ਜੀ ਬਿਲਕੁਲ। ਪੀਟਰ ਸਟ੍ਰੌਕ ਜਿਹੜੇ ਆ ਕਹਿੰਦੇ ਵੀ ਸਪੈਸ਼ਲ ਕੌਂਸਲ ਅਸਾਈਨ ਕੀਤੇ ਗਏ ਸੀ ਰੋਬਰਟ ਮਿਊਲਰ ਜਿਹੜੀ ਇਨਵੈਸਟੀਗੇਸ਼ਨ ਟੀਮ ਹੈਗੀ ਆ ਜੋ ਕਿ ਰਸ਼ੀਅਨ ਮੈਡਲਿੰਗ ਬਾਰੇ ਇਨਵੈਸਟੀਗੇਸ਼ਨ ਕਰ ਰਹੀ ਆ US ਇਲੈਕਸ਼ਨ ਦੇ ਵਿੱਚ, ਤੇ ਕਹਿੰਦੇ ਵੀ ਜਦੋਂ ਫਿਰ ਇਸ ਟੈਕਸਟ ਮੈਸੇਜ ਦਾ ਪਤਾ ਲੱਗਿਆ ਤੇ ਇਹਨਾਂ ਨੂੰ ਫਿਰ ਡਿਸਮਿਸ ਕਰ ਦਿੱਤਾ ਗਿਆ ਸੀ ਰੋਬਰਟ ਮਿਊਲਰ ਦੀ ਟੀਮ ਤੋਂ। ਜੀ ਤੇ ਹਰਜੋਤ ਸਿੰਘ ਜੀ ਅਗਲੀ ਜਿਹੜੀ ਖਬਰ ਉਸ ਦੇ ਵੱਲ ਆਪਾਂ ਜਿਹੜਾ ਵਧਾਂਗੇ। ਬ੍ਰੇਕ ਦਾ ਸਮਾਂ ਵੀ ਹੋ ਗਿਆ ਆ, ਬ੍ਰੇਕ ਤੋਂ ਬਾਅਦ ਦੇ ਵਿੱਚ ਹਰਜੋਤ ਸਿੰਘ ਜੀ ਦੱਸਾਂਗੇ ਜਿਹੜੀ ਪੋਰਟੋ ਰੀਕੋ ਵਾਲੀ ਕੱਲ ਜਿਹੜੀ ਖਬਰ ਸੀਗੀ ਵੀ ਉਸ ਦੇ ਅਫਸਰ ਦੇ ਨਾਲ ਕੀ ਬਣਿਆ,
ਨਾਰਥ ਕੋਰੀਆ ਜਿਹੜਾ ਇਸ ਮੌਕੇ ਕੀ ਜਿਹੜਾ ਕਰ ਰਿਹਾ ਹੈ, ਜਿਹੜਾ ਵਾਅਦੇ ਜਿਹੜੇ ਉਹਨਾਂ ਨੇ ਕੀਤੇ ਸੀਗੇ ਰਾਸ਼ਟਰਪਤੀ ਟਰੰਪ ਦੇ ਨਾਲ। ਸੋ ਹੋਰ ਵੀ ਬਹੁਤ ਸਾਰੀਆਂ ਖਬਰਾਂ ਦੇ ਨਾਲ ਜਿਹੜੀ ਹੈ ਤੁਹਾਨੂੰ ਆਪਾਂ ਇੱਦਾਂ ਹੀ ਜਾਣਕਾਰੀਆਂ ਦਿੰਦੇ ਰਹਾਂਗੇ। ਸੋ ਇੱਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ ਜੀ। ਮਿਰਾਜ ਬੈਂਕਟ ਹਾਲ ਸੈਕਰਾਮੈਂਟੋ ਵਾਲੇ ਆਪਣੀ 5ਵੀਂ ਵਰ੍ਹੇਗੰਢ ਦੇ ਮੌਕੇ ਤੇ ਪੇਸ਼ ਕਰਦੇ ਨੇ ਬੰਪਰ ਆਫਰ, ਜਿਹੜਾ ਨਾ ਹੀ ਤੁਸੀਂ ਕਦੇ ਸੁਣਿਆ ਹੋਵੇਗਾ ਤੇ ਨਾ ਹੀ ਦੇਖਿਆ ਹੋਵੇਗਾ। 300 ਬੰਦਿਆਂ ਦਾ ਹਾਲ ਅਤੇ ਲਾਜਵਾਬ ਕੇਟਰਿੰਗ ਸਿਰਫ $29.99 ਪਰ ਪਰਸਨ ਦੇ ਹਿਸਾਬ ਦੇ ਨਾਲ, ਅਤੇ ਇਹ ਆਫਰ ਹਫਤੇ ਦੇ 7 ਦਿਨ ਅਵੇਲੇਬਲ ਹੈ। ਕਿਸੇ ਵੀ ਤਰ੍ਹਾਂ ਦਾ ਕੋਈ ਵੱਖਰਾ ਰੈਂਟ ਚਾਰਜ ਨਹੀਂ ਕੀਤਾ ਜਾਵੇਗਾ ਅਤੇ ਇਹ ਆਫਰ 30 ਜੁਲਾਈ 2018 ਤੱਕ ਸੀਮਤ ਹੈ। ਜਲਦੀ ਤੋਂ ਜਲਦੀ ਇਸ ਆਫਰ ਦਾ ਲਾਭ ਉਠਾਉਣ ਦੇ ਲਈ ਗੱਲ ਕਰ ਸਕਦੇ ਹੋ 9168656659 ਜਾਂ ਫਿਰ 2095000001 916-865-6659 ਜਾਂ ਫਿਰ 209-500-0001। ਮਿਰਾਜ ਬੈਂਕਟ ਹਾਲ ਸੈਕਰਾਮੈਂਟੋ। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਇਸ ਦੇ ਬਾਰੇ ਕੋਈ ਵੀ ਜਾਣਕਾਰੀ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408-272-2500 4082722500। ਹਾਂਜੀ ਜਨਾਬ, ਕਿੱਥੇ ਚੱਲੇ ਹੋ? ਬਸ ਜੀ, ਇੱਕ ਘਰ ਪਸੰਦ ਆਇਆ, ਉਸੇ ਦੀ ਆਫਰ ਭਰਨ ਚੱਲਿਆ। ਅੱਛਾ, ਲੋਨ ਅਪਰੂਵਲ ਲੈਟਰ ਤਾਂ ਹੈ ਨਾ ਤੁਹਾਡੇ ਕੋਲ? ਨਹੀਂ। ਤੇ ਫਿਰ ਕੋਈ ਤੁਹਾਨੂੰ ਘਰ ਨਹੀਂ ਦਿਖਾਉਣ ਲੱਗਾ? ਮੈਂ ਹੁਣ ਕੀ ਕਰੂੰਗਾ? ਮੇਰਾ ਘਰ ਦਾ ਸੁਪਨਾ ਕਿੱਦਾਂ ਪੂਰਾ ਹੋਏਗਾ? ਤੁਹਾਨੂੰ ਲੋੜ ਹੈ ਇੱਕ ਤਜਰਬੇਕਾਰ ਤੇ ਲੋਕਲ ਲੋਨ ਆਫਿਸਰ ਦੀ। ਮੋਹਨ ਸਿੰਘ ਚੀਮਾ ਕੋਲ ਚਲੇ ਜਾਓ, ਜੋ ਤੁਹਾਨੂੰ ਮਦਦ ਕਰ ਸਕਦੇ ਨੇ। ਅੱਛਾ। ਹਾਂ, ਮੋਹਨ ਸਿੰਘ ਚੀਮਾ ਕਰਦੇ ਨੇ ਹਰ ਤਰ੍ਹਾਂ ਦੇ ਹੋਮ ਲੋਨ, ਚਾਹੇ ਤੁਸੀਂ ਘਰ ਪਹਿਲੀ ਵਾਰ ਲੈਣਾ ਹੋਵੇ ਜਾਂ ਦੂਜੀ ਵਾਰ, ਜਾਂ ਤੁਸੀਂ ਲੈਣਾ ਹੋਵੇ ਰੈਂਟਲ ਹੋਮ। ਇੰਨਾ ਹੀ ਨਹੀਂ, ਰੀਫਾਈਨੈਂਸਿੰਗ ਵੀ ਹੋ ਜਾਂਦੀ ਹੈ। ਫਟਾਫਟ ਜਾਓ ਤੇ ਲੈ ਆਓ ਆਪਣਾ ਪ੍ਰੀ ਅਪਰੂਵਲ ਲੈਟਰ ਅੱਜ ਹੀ। ਫੇਰ ਦਿਓ ਉਹਨਾਂ ਦਾ ਨੰਬਰ, ਅੱਜ ਹੀ ਮੈਂ ਮੋਹਨ ਸਿੰਘ ਚੀਮਾ ਕੋਲੋਂ ਅਪਰੂਵਲ ਲੈਟਰ ਲੈ ਕੇ ਆਉਣਾ। ਨੰਬਰ ਨੋਟ ਕਰ 5599052575 559-905-2575 ਤੇ NMLS ID 698952। ਘਰ ਲੈਣ ਦਾ ਸੁਪਨਾ ਪੂਰਾ ਕਰਨ ਲਈ ਯਾਦ ਰੱਖੋ ਇੱਕ ਹੀ ਨਾਮ, ਮੋਹਨ ਸਿੰਘ ਚੀਮਾ ਵਿਦ ਪਲੈਟੀਨਮ ਹੋਮ ਮੌਰਗੇਜ 5599052575 559-905-2575। Platinum Home Mortgage Corporation is an equal housing lender and the loan is subject to credit approval. ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ, ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ, ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਦਾ ਸੋਹਣੇ ਸੋਹਣੇ ਗਹਿਣੇ, ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916-912-8842। ਪਤਾ ਨੋਟ ਕਰੋ 6930 65th ਸਟਰੀਟ ਨੰਬਰ 115 ਚਾਈਨਾਟਾਊਨ ਸੁਪਰਮਾਰਕੀਟ ਸੈਕਰਾਮੈਂਟੋ। ਫੋਨ ਨੰਬਰ 916-912-8842 9169128842। ਬੱਗਾ ਜੁਐਲਰਸ ਸੈਕਰਾਮੈਂਟੋ। ਪ੍ਰਾਈਡ ਸਟਾਫ ਵੁੱਡਲੈਂਡ ਵਾਲੇ PCP ਟੋਮੈਟੋ ਕੈਨਰੀ ਵੁੱਡਲੈਂਡ ਵਾਸਤੇ ਇਸ ਮੌਕੇ ਸੈਂਕੜੇ ਹੀ EMPLOYEES ਹਾਇਰ ਕਰ ਰਹੇ ਹਨ, ਜਿਸ ਦੇ ਸੰਬੰਧ ਦੇ ਵਿੱਚ ਵੱਖ-ਵੱਖ ਜਗ੍ਹਾ ਜੌਬ ਫੇਅਰਸ ਲੱਗਣਗੇ। 11 ਜੁਲਾਈ ਦਿਨ ਬੁੱਧਵਾਰ ਨੂੰ ਵੁੱਡਲੈਂਡ 1 ਸਟਾਪ ਸੈਂਟਰ 25 ਨਾਰਥ ਕਾਟਨਵੁੱਡ ਸਟਰੀਟ ਵੁੱਡਲੈਂਡ ਵਿਖੇ ਸਵੇਰੇ 9 ਤੋਂ 12 ਵਜੇ ਤੱਕ। ਜੁਲਾਈ 5, ਜੁਲਾਈ 12, ਜੁਲਾਈ 19 ਤੇ ਜੁਲਾਈ 26 ਨੂੰ ਮਾਹਲ ਪਲਾਜ਼ਾ 1917 ਫ੍ਰੈਂਕਲਿਨ ਰੋਡ ਯੂਬਾ ਸਿਟੀ ਸ਼ਾਮੀ 6 ਤੋਂ 7:30 ਵਜੇ ਤੱਕ। ਹਰ ਵੀਰਵਾਰ 5 ਜੁਲਾਈ ਤੋਂ ਦੁਪਹਿਰ 1 ਤੋਂ ਸ਼ਾਮ 4 ਵਜੇ ਤੱਕ ਸਟਰ ਕਾਉਂਟੀ 1 ਸਟਾਪ 950 ਥਾਰਪ ਰੋਡ ਵਿਖੇ, ਤੇ ਹਰ ਬੁੱਧਵਾਰ 18 ਜੁਲਾਈ ਤੋਂ ਸਵੇਰੇ 9 ਤੋਂ ਦੁਪਹਿਰ 12 ਵਜੇ ਤੱਕ ਪ੍ਰਾਈਡ ਸਟਾਫ ਆਫਿਸ ਦੇ ਵਿੱਚ 78 ਵੈਸਟ ਕੋਰਟ ਵੁੱਡਲੈਂਡ ਵਿਖੇ ਹੋਵੇਗਾ। ਹੋਰ ਜਾਣਕਾਰੀ ਲਈ ਕਾਲ ਪ੍ਰਾਈਡ ਸਟਾਫ ਆਫਿਸ 530 661 3405 530 661 3405 530 661 3405। ਵੈਸੇ ਬੰਦੇ ਦੀ ਲਾਈਫ ਵੀ ਨਾ ਇੱਕ ਟੈਨਸ਼ਨ ਹੈ। ਘਰ ਦੀ ਟੈਨਸ਼ਨ, ਕਾਰੋਬਾਰ ਦੀ ਟੈਨਸ਼ਨ, ਗੱਡੀ ਕਾਰ ਦੀ ਟੈਨਸ਼ਨ, ਬਾਲ ਪਰਿਵਾਰ ਦੀ ਟੈਨਸ਼ਨ। ਕਾਸ਼ ਕੋਈ ਐਸੀ ਥਾਂ ਹੋਵੇ ਜਿੱਥੇ ਜਾ ਕੇ ਬੰਦੇ ਦੀਆਂ ਸਾਰੀਆਂ ਟੈਨਸ਼ਨਾਂ ਦੂਰ ਹੋ ਜਾਣ। ਹੈਗੀ ਆ ਨਾ ਖਾਲਸਾ ਇੰਸ਼ੋਰੈਂਸ। ਮਤਲਬ ਖਾਲਸਾ ਇੰਸ਼ੋਰੈਂਸ ਤੁਹਾਨੂੰ ਦਿੰਦੇ ਨੇ ਹੋਮ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕਮਰਸ਼ੀਅਲ ਇੰਸ਼ੋਰੈਂਸ
ਤੇ ਕਾਰ ਦੀ ਇੰਸ਼ੋਰੈਂਸ ਗੱਲ ਕੀ ਤੁਹਾਡੀ ਹਰ ਟੈਨਸ਼ਨ ਦਾ ਸੋਲੂਸ਼ਨ। ਖਾਲਸਾ ਇੰਸ਼ੋਰੈਂਸ। For more information, call 408-272-2500 408-272-2500 or visit khalsainsurance.com। ਹਾਂ ਵੀ ਮਿੱਤਰਾ, ਹੋ ਗਿਆ ਲੋਨ ਘਰ ਦਾ? ਕਿੱਥੇ ਹੋਇਆ ਯਾਰ, ਏਜੰਟ ਫੜ ਮਾਰ ਗਿਆ। ਕਹਿੰਦਾ ਸੀ ਮੈਂ ਆਪੇ ਕਰਵਾ ਦੂੰ ਲੋਨ। ਹੁਣ ਉਹਦੇ ਕੋਲੋਂ ਲੋਨ ਕਰਵਾ ਨਹੀਂ ਹੋਇਆ। ਡਰ ਇਹ ਆ ਕਿ ਪਸੰਦ ਆਇਆ ਘਰ ਕਿਤੇ ਹੱਥੋਂ ਨਾ ਨਿਕਲ ਜਾਵੇ। ਤੂੰ ਕਾਲ ਕਰ ਰੇਟਬੀਟ ਮਾਰਗੇਜ ਵਾਲਿਆਂ ਨੂੰ 877 877 75 75 ਤੇ, ਜਿਸ ਦਾ ਕੰਮ ਉਸੀ ਕੋ ਸਾਜੇ। ਬੰਦਾ ਇੱਕ ਕੰਮ 'ਚ ਮਾਹਰ ਹੋਣਾ ਚਾਹੀਦਾ। ਇਹ ਤਾਂ ਗੱਲ ਸਹੀ ਹੈ ਯਾਰ। ਰੇਟਬੀਟ ਮਾਰਗੇਜ ਵਾਲੇ ਤੇਰੇ ਘਰ ਦਾ ਲੋਨ ਪੱਕਾ ਕਰਵਾ ਕੇ ਦੇਣਗੇ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ। ਕ੍ਰੈਡਿਟ ਸਕੋਰ ਭਾਵੇਂ ਘੱਟ ਵੀ ਹੋਵੇ, ਲੋਨ ਪੱਕਾ ਕਰਵਾਉਣਗੇ ਤੇ ਦਿਵਾਉਣਗੇ ਵੀ ਬੈਸਟ ਇੰਟਰਸਟ ਰੇਟ। ਅੱਜ ਹੀ ਕਾਲ ਕਰ ਰੇਟਬੀਟ ਮਾਰਗੇਜ 877 877 75 75 877 877 7575 NMLS ID 1267188। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA 1300 AM KWRU Fresno, 1470 AM KIID Sacramento, and 1450 AM KOBO Yuba City. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ। ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ ਜੀ। ਇੱਕ ਵਾਰੀ ਫੇਰ ਸਰੋਤਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਹਰਜੋਤ ਸਿੰਘ ਜੀ, ਅਗਲੀ ਜਿਹੜੀ ਆਪਾਂ ਖਬਰਾਂ ਦੇ ਉੱਤੇ ਨਜ਼ਰ ਮਾਰਦੇ ਹਾਂ। ਕੱਲ ਜਿਹੜੀ ਆਪਾਂ ਖਬਰ ਸਾਂਝੀ ਕੀਤੀ ਸੀ ਵੀ ਕਿੱਦਾਂ ਇੱਕ ਪੁਰਤੋ ਰੀਕਨ ਜਿਹੜੀ ਆ ਝੰਡੇ ਵਾਲੀ ਇੱਕ ਸ਼ਰਟ ਪਾ ਕੇ ਇੱਕ ਬੀਬੀ ਇੱਕ ਪਾਰਕ ਵਿੱਚ ਆਪਣਾ ਬਰਥਡੇ ਮਨਾਉਣ ਗਈ ਸੀ ਤੇ ਉੱਥੇ ਇੱਕ 60 ਸਾਲਾਂ ਤੋਂ ਵੱਧ ਦੀ ਉਮਰ ਦਾ ਇੱਕ ਗੋਰੇ ਮੂਲ ਦਾ ਜਿਹੜਾ ਬੰਦਾ ਸੀ, ਉਹਨੇ ਵਾਹਵਾ ਜਿਹੜੀਆਂ ਉਹਨੇ ਗਾਲਾਂ ਕੱਢੀਆਂ ਉਸ ਨੂੰ। ਉਹਦੇ ਲਾਗੇ ਹੀ ਇੱਕ ਅਫਸਰ ਵੀ ਜਿਹੜਾ ਖੜਾ ਸੀਗਾ। ਉਸ ਅਫਸਰ ਨੇ ਕਹਿੰਦੇ ਉਹ ਦੇਖਦਾ ਰਿਹਾ ਪਰ ਉਸਨੇ ਕੋਈ ਉੱਥੇ ਕਾਰਵਾਈ ਨਹੀਂ ਕੀਤੀ। ਉਸਨੇ ਉਸ ਜਿਹੜਾ ਕਹਿੰਦਾ ਇੰਟੌਕਸੀਕੇਟਿਡ ਬੰਦਾ ਸੀ, ਜਿਹੜਾ ਸ਼ਰਾਬ ਨਾਲ ਵੀ ਰੱਜਿਆ ਸੀ ਤੇ ਉਹ ਗਾਲਾਂ ਕੱਢ ਰਿਹਾ ਸੀ, ਉਸ ਨੂੰ ਉਹਨੇ ਰੋਕਿਆ ਨਹੀਂ। ਤੇ ਕੱਲ ਜਿਹੜੀ ਖਬਰ ਆਈ ਸੀ ਵੀ ਜਿਹੜੇ ਸ਼ਿਕਾਗੋ ਫੋਰੈਸਟ ਪ੍ਰੀਜ਼ਰਵ ਵਾਲੇ ਆ, ਉਹਨਾਂ ਨੇ ਉਸ ਨੂੰ ਜਿਹੜੀ ਡੈਸਕ ਜੌਬ ਜਿਹੜੀ ਉਹ ਦੇ ਦਿੱਤੀ ਸੀ। ਉਹ ਆਊਟ ਆਫ ਕਹਿ ਲਓ ਵੀ ਬਾਹਰ ਡਿਊਟੀ ਤੋਂ ਉਹਨੇ ਅੰਦਰ ਲਿਆਂਦਾ ਸੀਗਾ। ਤੇ ਅੱਜ ਕਹਿੰਦੇ ਆ ਜਿਹੜਾ ਅਫਸਰ ਆ ਉਹ ਕਾਫੀ ਜਿਹੜੀ ਕਹਿ ਲਓ ਵੀ ਆਲੋਚਨਾ ਦਾ ਸਾਹਮਣਾ ਕਰਦਾ ਰਿਹਾ ਤੇ ਬਾਅਦ ਦੇ ਵਿੱਚ ਉਹਦੇ ਉੱਤੇ ਕਾਫੀ ਦਬਾਅ ਬਣਿਆ ਤੇ ਉਹ ਹੁਣ ਰਿਜ਼ਾਈਨ ਕਰ ਗਿਆ। ਪੈਟਰਿਕ ਕੌਨਰ ਅਫਸਰ ਜਿਹੜਾ ਸੀਗਾ ਉਹ ਕਹਿੰਦਾ ਵੀ ਹੁਣ ਨੋ ਲੌਂਗਰ ਸਰਵਸ ਇਨ ਪੁਲਿਸ ਡਿਪਾਰਟਮੈਂਟ। ਇਹ ਫੋਰੈਸਟ ਪ੍ਰੀਜ਼ਰਵ ਪੁਲਿਸ ਡਿਪਾਰਟਮੈਂਟ ਆ। ਉਹਨਾਂ ਨੇ ਕੁੱਕ ਕਾਊਂਟੀ ਦਾ ਜਿਹੜਾ ਹੈਗਾ ਆ, ਉਹਨਾਂ ਨੇ ਇਹ ਜਾਣਕਾਰੀ ਟਵਿੱਟਰ ਦੇ ਜ਼ਰੀਏ ਜਿਹੜੀ ਆ ਉਹ ਹੁਣ ਦਿੱਤੀ ਆ। ਤੇ ਕਈ ਲੋਕ ਜਿਹੜੇ ਆ ਉਹਨਾਂ ਦੇ ਰਿਪਲਾਈ ਵਿੱਚ ਕਹਿ ਰਹੇ ਸੀਗੇ ਵੀ ਇਹ ਚੰਗਾ ਹੋਇਆ, ਇਹ ਬੰਦਾ ਤਾਂ ਕੰਮ ਜਿਹੜਾ ਬਿਲਕੁਲ ਵੀ ਜਿਹੜਾ ਉਸਨੇ ਠੀਕ ਉੱਥੇ ਨਹੀਂ ਕੀਤਾ। ਵੀ ਤੇਰੇ ਕੋਲ ਅਹੁਦਾ ਹੁੰਦਿਆਂ ਹੋਇਆਂ, ਤੇਰੇ ਕੋਲ ਬੈਚ ਹੁੰਦਿਆਂ ਹੋਇਆਂ ਤੂੰ ਤਾਂ ਵੀ ਇਹ ਚੀਜ਼ ਨੂੰ ਜਿਹੜਾ ਉਹ ਰੋਕ ਨਹੀਂ ਸਕਿਆ। ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਆਪਾਂ ਕੱਲ ਦੱਸਿਆ ਸੀ ਵੀ ਕੱਲ ਤਾਂ ਖਬਰ ਇਹ ਆਈ ਸੀ ਵੀ ਜਿਹੜਾ ਇੱਕ ਜੱਜ ਡਾਨਾ ਸਬਰਾ ਹੈਗਾ ਸੈਨ ਡੀਗੋ ਤੋਂ, ਜਿਹੜਾ ਉਸਨੇ ਆਰਡਰ ਕੀਤਾ ਸੀ ਵੀ ਜਿਹੜੇ ਬੱਚੇ ਹੈਗੇ ਆ ਉਹਨਾਂ ਨੂੰ ਪੇਰੈਂਟਸ ਦੇ ਨਾਲ ਜਲਦੀ ਤੋਂ ਜਲਦੀ ਮਿਲਾਇਆ ਜਾਵੇ, ਜਿਹੜੇ ਕਿ ਆਈਸ ਵਾਲਿਆਂ ਨੇ ਸੈਪਰੇਟ ਕਰਤੇ ਸੀ। ਤੇ ਕੱਲ ਇਹ ਖਬਰ ਆ ਰਹੀ ਸੀ ਵੀ ਹਜੇ ਬਹੁਤ ਜ਼ਿਆਦਾ ਗਿਣਤੀ ਰਹਿੰਦੀ ਹੈਗੀ ਆ, ਪਰ ਅੱਜ ਕਹਿੰਦੇ ਆ ਵੀ ਲਗਭਗ ਸਾਰੀਆਂ ਫੈਮਲੀਆਂ ਜਿਹੜੀਆਂ ਹੈਗੀਆਂ ਆ ਉਹਨਾਂ ਨੂੰ ਬੱਚਿਆਂ ਦੇ ਨਾਲ ਮਿਲਾ ਦਿੱਤਾ ਗਿਆ। ਬੱਚੇ ਉਹਨਾਂ ਦੇ ਕੋਲ ਐਲੀਜੀਬਲ ਆ ਕਹਿੰਦੇ ਆ, ਸਰਕਾਰ ਨੇ ਕਿਹਾ। ਸਿਰਫ ਕਹਿੰਦੇ ਵੀ 5 ਜਿਹੜੇ ਬੱਚੇ ਆ ਉਹ ਰਹਿ ਗਏ ਹੈਗੇ ਆ ਤੇ ਕਈ ਬੱਚੇ ਜਿਹੜੇ ਆ, ਕਈਆਂ ਦੇ ਪੇਰੈਂਟਸ ਜਿਹੜੇ ਉਹ ਡਿਪੋਰਟ ਕੀਤੇ ਗਏ ਸੀ, ਉਹਨਾਂ ਦੇ ਕੋਲ ਵੀ ਉਹ ਜਿਹੜੇ ਬੱਚੇ ਆ ਪਹੁੰਚਾ ਦਿੱਤੇ ਗਏ ਹੈਗੇ ਆ। ਬਿਲਕੁਲ। ਸੋ ਇਹਦਾ ਮਤਲਬ ਜਿਹੜੀ ਡੈਡਲਾਈਨ ਉਹਨਾਂ ਨੇ ਪਾਸ ਕਰ ਲਈ ਸੀ, ਪਰ ਉਹ ਔਨ ਟਰੈਕ ਜਿਹੜਾ ਚੱਲ ਰਿਹਾ ਸੀ ਕੰਮ, ਜਿਹੜਾ DNA ਵਗੈਰਾ ਦਾ ਟੈਸਟਿੰਗ ਦਾ ਜਿਹੜਾ ਕੰਮ ਚੱਲ ਰਿਹਾ ਸੀ, ਉਹਦੇ ਵਿੱਚ ਥੋੜ੍ਹੀ ਮੈਨੂੰ ਲੱਗਦਾ ਉਹਨਾਂ ਨੇ ਫੁਰਤੀ ਲਿਆਂਦੀ ਆ। ਕਿਉਂਕਿ ਕਿਤੇ ਨਾ ਕਿਤੇ ਜਿਹੜੇ ਇਹ ਵੀ ਅਦਾਲਤ ਦਾ ਜਿਹੜਾ ਆ ਉਹ ਝਾੜ ਨਹੀਂ ਸੀ ਝੱਲਣਾ ਚਾਹੁੰਦੀ ਸਰਕਾਰ। ਸੋ ਉਹਨਾਂ ਨੇ ਆਈ ਥਿੰਕ ਉੱਥੇ ਫੁਰਤੀ ਜਿਹੜੀ ਆ ਉਹ ਦਿਖਾਈ ਆ। ਇਹ ਹਰਜੋਤ ਸਿੰਘ ਜੀ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਾਲੀ ਜਿਹੜੀ ਡੈਡਲਾਈਨ ਉਹ ਪੂਰੀ ਹੋਈ ਸੀ। ਅਜੇ ਜਿਹੜੀ ਹੁਣ ਅੱਗੇ 6 ਤੋਂ ਜਿਹੜੀ 5 ਤੋਂ 17 ਸਾਲ ਵਾਲੇ ਆ ਉਹ ਅਜੇ ਡੈਡਲਾਈਨ ਆਉਣੀ ਬਾਕੀ ਆ। ਬਿਲਕੁਲ, ਉਹ 26 ਜੁਲਾਈ ਹੈਗੀ ਆ ਤੇ ਉਹਦੇ ਵਿੱਚ 2000 ਤੋਂ ਵੱਧ ਜਿਹੜੇ ਬੱਚੇ ਹੈਗੇ ਆ ਤੇ ਸੋ ਉਹ ਕੰਮ ਜ਼ਿਆਦਾ ਔਖਾ ਹੋਣਾ ਆ। ਤੇ ਸੋ ਉਹਦੇ ਲਈ ਜ਼ਿਆਦਾ ਜਿਹੜਾ ਜੰਗੀ ਪੱਧਰ ਤੇ ਕੰਮ ਵੀ ਜਿਹੜਾ ਆ ਉਹ ਚੱਲ ਰਿਹਾ ਆ ਜੀ।
ਤੇ ਉਹਦੇ ਲਈ ਜਿਹੜੇ ਅਟਾਰਨੀਜ਼ ਹੈਗੇ ਆ ਸਾਰੇ ਇਮੀਗ੍ਰੇਸ਼ਨ ਦੇ ਅਟਾਰਨੀ ਜਿਹੜੇ ਆ ਉਹ ਸਾਰੇ ਕੰਮ ਕਰ ਰਹੇ ਹੈਗੇ ਆ ਜੀ, ਕਿਉਂਕਿ ਬੱਚਿਆਂ ਦੇ DNA ਟੈਸਟਿੰਗ ਵੀ ਹੋ ਰਹੀ ਹੈਗੀ ਆ ਤੇ ਇਸ ਤਰ੍ਹਾਂ ਮੈਚਿੰਗ ਵੀ ਹੋ ਰਹੀ ਆ ਵੀ ਉਹ ਬੱਚੇ ਉਹਨਾਂ ਦੀ ਆ ਕਿ ਨਹੀਂ ਹੈਗੇ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰ ਕਰਦੇ ਹਾਂ, ਸਭ ਨੂੰ ਯਾਦ ਹੋਊਗਾ ਵੀ ਕੁਝ ਦਿਨ ਪਹਿਲਾਂ 91 ਸਾਲ ਦੇ ਇੱਕ ਬਜ਼ੁਰਗ ਨੂੰ ਜਿਹੜਾ ਆ ਉਹ ਕੁੱਟਿਆ ਗਿਆ ਸੀਗਾ, ਬੁਰੀ ਤਰ੍ਹਾਂ ਕੁੱਟਿਆ ਗਿਆ ਸੀਗਾ। ਕਾਲੇ ਮੂਲ ਦੀ ਇੱਕ ਔਰਤ ਸੀ, ਲੈਕੁਇਸ਼ਾ ਜੋਨਸ, 30 ਸਾਲਾਂ ਦੀ ਜਿਹੜੀ ਉਮਰ ਆ, ਜਿਸ ਨੇ ਇਹ ਦੋਸ਼ ਲਾਏ ਸੀਗੇ ਵੀ ਇਹ ਜਿਹੜਾ 91 ਸਾਲ ਦਾ ਬਜ਼ੁਰਗ ਆ ਉਹ ਉਸ ਦੀ ਕੁੜੀ ਦੇ ਵਿੱਚ ਜਾਣ ਬੁੱਝ ਕੇ ਜਿਹੜਾ ਵੱਜਿਆ ਆ, ਉਹਨੇ ਉੱਥੇ ਉਹਨੂੰ ਗਾਲਾਂ ਕੱਢੀਆਂ, ਕੁੱਟਿਆ, ਇੱਟ ਦੇ ਨਾਲ ਵੀ ਮਾਰਿਆ, ਤੇ ਹੋਰ ਜਿਹੜੇ ਆਲੇ ਦੁਆਲੇ ਕਈ ਬੰਦੇ ਸੀ ਉਹਨਾਂ ਨੇ ਆ ਕੇ ਵੀ ਜਿਹੜਾ ਉਸ ਨੂੰ ਕੁੱਟਿਆ। ਇਹੀ ਨਹੀਂ, ਜਿਹੜਾ ਬਾਅਦ ਦੇ ਵਿੱਚ ਉਹਨੇ ਇਹ ਵੀ ਕਿਹਾ ਵੀ ਗੋ ਬੈਕ ਟੂ ਮੈਕਸੀਕੋ, ਵੀ ਵਾਪਸ ਜਿਹੜਾ ਮੈਕਸੀਕੋ ਨੂੰ ਇੱਕ ਹਿਸਾਬ ਨਾਲ ਚਲੇ ਜਾ। ਤੇ ਲਾਸ ਐਂਜਲਸ ਜਿਹੜੇ ਕਾਊਂਟੀ ਸ਼ੈਰਿਫ ਡਿਪਾਰਟਮੈਂਟ ਉਹਨਾਂ ਨੇ ਦੱਸਿਆ ਆ ਵੀ 30 ਸਾਲਾਂ ਦੀ ਜਿਹੜੀ ਮਿਸ ਜੋਨਸ ਆ ਉਸ ਨੂੰ ਕੱਲ੍ਹ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਆ, ਤੇ ਉਹਦੇ ਉੱਤੇ ਕਹਿੰਦੇ ਆ ਅਸੌਲਟ ਵਿਦ ਡੈਡਲੀ ਵੈਪਨ ਦੇ ਜਿਹੜੇ ਚਾਰਜ ਆ ਉਹ ਲਾਏ ਗਏ ਆ, ਤੇ $2 ਲੱਖ ਦੇ ਉੱਤੇ 200,000 ਦੇ ਉੱਤੇ ਜਿਹੜੀ ਉਸ ਦੀ ਬੇਲ ਆ ਉਹ ਸੈੱਟ ਕੀਤੀ ਗਈ ਆ। ਰੋਡਰੀਗਜ਼ ਦੇ ਨਾਂ ਦਾ 91 ਸਾਲ ਦਾ ਬਜ਼ੁਰਗ ਜੋ ਕਹਿੰਦਾ ਵੀ ਹੁਣ ਹੌਲੀ ਹੌਲੀ ਕਹਿੰਦੇ ਰਿਕਵਰ ਕਰ ਰਿਹਾ ਆ, ਕਹਿੰਦਾ ਮੈਂ ਉਹਨਾਂ ਨੂੰ ਪਾਸ ਕੀਤਾ ਤੇ ਉਹਨੇ ਜਿਹੜਾ ਇੱਕ ਹਿਸਾਬ ਦੇ ਨਾਲ ਮੈਨੂੰ ਜਿਹੜੀ ਉੱਥੇ ਕੁੱਟਮਾਰ ਕਰਨੀ ਆ ਉਹ ਸ਼ੁਰੂ ਕਰ ਦਿੱਤੀ। ਰੋਡਰੀਗਜ਼ ਜਿਹੜਾ ਆ ਉਹ ਕਹਿ ਰਿਹਾ, ਕਹਿੰਦਾ ਵੀ ਮੈਂ ਤਾਂ ਉਹਦੇ ਬੱਚੇ ਦੇ ਵਿੱਚ ਵੱਜਾ ਵੀ ਨਹੀਂ, ਜਦ ਕਿ ਉਹ ਜਿਹੜੀ ਮਿਸ ਜੋਨਸ ਆ ਉਹ ਇਹ ਕਹਿ ਰਹੀ ਸੀ ਵੀ ਇਹ ਬੱਚੇ ਦੇ ਵਿੱਚ ਵੱਜਾ, ਜਾਣ ਬੁੱਝ ਕੇ ਜਿਹੜਾ ਆ ਉਹ ਇਸ ਦੇ ਵਿੱਚ ਵੱਜਾ ਆ। ਤੇ ਕਹਿੰਦੀ ਉਹਨੇ ਮੈਨੂੰ, ਰੋਡਰੀਗਜ਼ ਨੇ ਕਿਹਾ ਵੀ ਇਸ ਬੀਬੀ ਨੇ ਮੈਨੂੰ ਪੁਸ਼ ਕੀਤਾ ਤੇ ਮੈਨੂੰ ਮਾਰੀ ਗਈ। ਤੇ ਦੇਖੋ ਜਿਹੜੇ ਹੋਰ ਵੀ ਹੈਗੇ ਆ ਜਿਹੜੇ ਕਹਿੰਦੇ ਆ ਵੀ ਇੱਕ ਵਿਟਨੈਸ ਹੈਗੀ ਮਿਸਬਲ ਬੋਰਜਸ ਉੱਥੇ, ਕਹਿੰਦੇ ਵੀ ਉਹਨੇ ਦੇਖਿਆ ਵੀ ਕਿੱਦਾਂ ਉਹ ਔਰਤ ਨੇ ਰੋਡਰੀਗਜ਼ ਨੂੰ ਉਹਦੇ ਹੈੱਡ ਦੇ ਵਿੱਚ ਬਲੌਕ ਦੇ ਨਾਲ ਜਿਹੜਾ ਆ ਉਹ ਮਾਰਿਆ ਸੀ। ਕਹਿੰਦੀ ਨਾਲ ਉਹਨੇ ਇਹ ਵੀ ਆਖਿਆ ਸੀਗਾ ਜਿਹੜੀ ਆਈ ਵਿਟਨੈਸ ਸੀ ਉੱਥੇ ਵੀ ਗੋ ਬੈਕ ਟੂ ਯੂਰ ਕੰਟਰੀ, ਗੋ ਬੈਕ ਟੂ ਮੈਕਸੀਕੋ। ਜੀ, ਤੇ ਅਗਲੀ ਖਬਰ ਵੱਲ ਚਲੀਏ। ਬੜੀ ਖਤਰਨਾਕ ਖਬਰ ਆ ਰਹੀ ਆ ਵੀ ਕੈਲੀਫੋਰਨੀਆ ਦੇ ਵਿੱਚ ਜਿਹੜੇ ਵੱਡੇ ਵੱਡੇ ਸ਼ਾਪਿੰਗ ਮਾਲਸ ਹੈਗੇ ਆ ਉਹ ਤੁਹਾਡੀਆਂ ਜਿਹੜੀਆਂ ਕਾਰਾਂ ਦੀਆਂ ਲਾਇਸੈਂਸ ਪਲੇਟਸ ਹੈਗੀਆਂ ਆ ਉਹ ਰੀਅਲ ਟਾਈਮ ਡਾਟਾ ਜਿਹੜਾ ਆ ਉਹ ਆਈਸ ਦੇ ਨਾਲ ਸ਼ੇਅਰ ਕਰ ਰਹੇ ਹੈਗੇ ਆ। ਕਿ ਇੱਕ ਚੇਨ ਕੈਲੀਫੋਰਨੀਆ ਸ਼ਾਪਿੰਗ ਸੈਂਟਰਸ ਦੀ ਇਹ ਹੁਣ ਇਨਫੋਰਮੇਸ਼ਨ ਆਈ ਹੈਗੀ ਆ ਵੀ US ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਦਾ ਇੱਕ ਕੰਟਰੈਕਟਰ ਹੈਗਾ ਆ ਜਿਹੜਾ ਕਿ ਰੀਅਲ ਟਾਈਮ ਜਦੋਂ ਤੁਸੀਂ ਕਿਸੇ ਮਾਲ ਦੇ ਵਿੱਚ ਐਂਟਰ ਹੁੰਦੇ ਆ ਤੇ ਉਹ ਪੂਰੀ ਇਨਫੋਰਮੇਸ਼ਨ ਉਹ ਆਈਸ ਵਾਲਿਆਂ ਦੇ ਕੋਲ ਰਾਈਟ ਵੇ ਚਲੇ ਜਾਂਦੀ ਆ। ਇਹ ਰਿਪੋਰਟ ਜਿਹੜੀ ਆ ਇੱਕ ਇਲੈਕਟ੍ਰੋਨਿਕ ਫਰੰਟੀਅਰ ਫਾਊਂਡੇਸ਼ਨ ਵੱਲੋਂ ਆਈ ਹੈਗੀ ਆ ਤੇ ਉਹਨਾਂ ਨੇ ਇਹ ਦੱਸਿਆ ਆ ਵੀ ਇੱਕ ਰੀਅਲ ਸਟੇਟ ਗਰੁੱਪ ਏਅਰਵਾਈਨ ਦੀ ਕੰਪਨੀ ਹੈਗੀ ਆ, ਇਹ ਸਾਰਾ ਜਿਹੜਾ ਡਾਟਾ ਆ ਉਹ ਵਿਜੀਲੈਂਟ ਸੋਲੂਸ਼ਨਸ ਨਾਮ ਦੀ ਇੱਕ ਪ੍ਰਾਈਵੇਟ ਸਰਵੇਲੈਂਸ ਟੈਕ ਕੰਪਨੀ ਆ ਜਿਹੜੀ ਉਹਨੂੰ ਸੈੱਲ ਕਰਦੀ ਹੈਗੀ ਤੇ ਉਹ ਅੱਗੇ ਜਿਹੜਾ ਸਾਰਾ ਡਾਟਾ ਆ ਉਹ ਲਾ ਇਨਫੋਰਸਮੈਂਟ ਗਵਰਨਮੈਂਟ ਏਜੰਸੀ ਨੂੰ ਤੇ ਆਈਸ ਨੂੰ ਭੇਜਦੀ ਹੈਗੀ ਆ। ਤੇ ਇਹ ਜਿਹੜੇ ਵੱਡੇ ਵੱਡੇ ਸ਼ਾਪਿੰਗ ਮਾਲਸ ਆ ਲਗਭਗ ਸਾਰੇ ਜਿਹੜੇ ਮੇਨ ਕੈਲੀਫੋਰਨੀਆ ਦੇ ਸ਼ਹਿਰ ਆ ਉਹਨਾਂ ਦੇ ਵਿੱਚ ਹੈਗੇ ਆ। ਲਾ ਹੋਇਆ, ਨਿਊਪੋਰਟ ਬੀਚ, ਰੈਡਵੁੱਡ ਸਿਟੀ, ਸੈਨ ਹੋਜ਼ੇ, ਸੈਂਟਾ ਕਲਾਰਾ, ਸੰਨੀਵੇਲ, ਤੇ ਇਹ ਸਾਰਾ ਕੁਛ ਜਿਹੜਾ ਆ ਇੱਥੇ ਦੇ ਮਾਲਸ ਦਾ ਡਾਟਾ ਜਿਹੜਾ ਆ ਆਈਸ ਨੂੰ ਰੀਅਲ ਟਾਈਮ ਜਾ ਰਿਹਾ ਆ। ਤੇ ਇਹ ਆਈਸ ਵਾਲਿਆਂ ਨਾਲ ਜਿਹੜਾ ਇਹਨਾਂ ਦਾ ਕੰਟਰੈਕਟ ਆ ਇਸ ਸਾਲ ਜਨਵਰੀ ਦੇ ਵਿੱਚ ਹੋਇਆ ਸੀ। ਦੇਖੋ ਇੱਕ ਪਾਸੇ ਤਾਂ ਕਿੰਨਾ ਰੌਲਾ ਪੈਂਦਾ ਰਹਿੰਦਾ, ਦੇਖੋ ਜੀ ਪ੍ਰਾਈਵੇਸੀ ਆ ਇਨਫੋਰਮੇਸ਼ਨ ਨਹੀਂ ਹੋਣੀ ਚਾਹੀਦੀ, ਰਾਈਟ। ਸੋ ਹੁਣ ਦੇਖੋ ਵੀ ਸ਼ਰੇਆਮ ਹੀ ਜਦੋਂ ਤੁਸੀਂ ਮਾਲ ਦੇ ਵਿੱਚ ਐਂਟਰ ਹੁੰਦੇ ਆ ਤੇ ਤੁਹਾਡੀ ਪਲੇਟ ਜਿਹੜੀ ਆ ਉਹਦਾ ਪੂਰੇ ਦਾ ਪੂਰਾ ਡਾਟਾ ਜਿਹੜਾ ਉਹਨਾਂ ਕੋਲ ਲਾਈਵ ਜਾ ਰਿਹਾ ਆਈਸ ਵਾਲਿਆਂ ਦੇ ਕੋਲ। ਸੋ ਕਿਤੇ ਵੀ ਉਹ ਜਿਹੜੇ ਆ ਬੰਦਿਆਂ ਨੂੰ ਅਰੈਸਟ ਕਰ ਸਕਦੇ ਹੈਗੇ ਆ। ਬਿਲਕੁਲ ਬਿਲਕੁਲ। ਸੋ ਇਹ ਕੰਮ ਜਿਹੜਾ ਕਹਿ ਸਕਦੇ ਆ ਵੀ ਜੰਗੀ ਪੱਧਰ ਦੇ ਉੱਤੇ ਚਲਾਈ ਜਾ ਰਹੇ ਨੇ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰ ਕਰਦੇ ਆ ਵੀ ਕਈ ਵਾਰੀ ਵਫਾ ਜਿਹੜੀ ਉਹ ਨਹੀਂ ਹੁੰਦੀ ਵਾਅਦੇ ਕਰਕੇ। ਸੋ ਉਹੀ ਜਿਹੀਆਂ ਖਬਰਾਂ ਜਿਹੜੀਆਂ ਆ ਰਹੀਆਂ, ਰਾਸ਼ਟਰਪਤੀ ਟਰੰਪ ਨੇ ਕਿਮ ਯੋਂਗ ਉਨ ਜਿਹੜਾ ਡਿਕਟੇਟਰ ਆ ਉਸਨੂੰ ਬੜਾ ਨਾਈਸ ਪਰਸਨ ਵੀ ਜਿਹੜਾ ਉਦੋਂ ਆਖ ਦਿੱਤਾ ਸੀ ਜਦੋਂ ਪਿਛਲੇ ਮਹੀਨੇ ਆ ਜਦੋਂ ਪੂਰਾ 1 ਮਹੀਨਾ ਪਹਿਲਾਂ ਜਿਹੜੀ ਸਿੰਗਾਪੁਰ ਦੇ ਵਿੱਚ ਉਹਨਾਂ ਦੀ ਮੁਲਾਕਾਤ ਜਿਹੜੀ ਹੋਈ ਸੀਗੀ ਤਾਂ ਉਹਦੇ ਵਿੱਚ ਜਿਹੜੇ ਗੱਲਾਂ ਬਾਤਾਂ ਦੇ ਵਿੱਚ ਇਹ ਜ਼ਿਕਰ ਸੀਗਾ ਉਹ ਦੋਵੇਂ ਮੁਲਕ ਜਿਹੜੇ ਮੰਨੇ ਸੀਗੇ। ਨਾਰਥ ਕੋਰੀਆ ਇਹ ਮੰਨਿਆ ਸੀਗਾ ਵੀ ਜਿਹੜੇ ਅਮਰੀਕਾ ਦੇ ਜਿਹੜੇ ਫੌਜੀ ਉੱਥੇ ਲਾਪਤਾ ਨੇ ਉਹਨਾਂ ਦੇ ਜਿਹੜੇ ਰਿਮੇਨਸ ਆ ਉਹ ਵਾਪਸ ਅਮਰੀਕਾ ਨੂੰ ਜਿਹੜੇ ਆ ਉਹ ਘੱਲੇ ਜਾਣਗੇ। ਸੋ ਉਸ ਦੇ ਬਾਬਤ ਜਿਹੜੀ ਆ ਗੱਲਬਾਤ ਜਿਹੜੀ ਕੱਲ੍ਹ ਜਿਹੜੇ ਸਾਊਥ ਕੋਰੀਆ ਅਤੇ ਨਾਰਥ ਕੋਰੀਆ ਦੇ ਉੱਤੇ ਜਿਹੜਾ ਬਾਰਡਰ ਦਾ ਮੁਲਕ ਹੈਗਾ ਆ
ਪੈਨਮੁੰਜੋਮ ਉੱਥੇ ਜਿਹੜੀ ਹੋਣੀ ਸੀਗੀ, ਉੱਥੇ ਕਹਿੰਦੇ ਅਮਰੀਕਾ ਅਫੀਸ਼ੀਅਲਸ, ਅਮਰੀਕਾ ਦੇ ਮਿਲਟਰੀ ਦੇ ਅਫੀਸ਼ੀਅਲਸ ਆ ਉੱਥੇ ਪਹੁੰਚੇ, ਪਰ ਨਾਰਥ ਕੋਰੀਆ ਦੇ ਵੱਲੋਂ ਕੋਈ ਵੀ ਜਿਹੜਾ ਉੱਥੇ ਪਹੁੰਚਿਆ ਨਹੀਂ। ਇੱਕ ਜਿਹੜੇ ਆ US ਸਟੇਟ ਡਿਫੈਂਸ ਦਾ ਅਫੀਸ਼ੀਅਲ ਜਿਹਨੇ ਕਿਹਾ ਵੀ ਇਹ ਮਸਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ, ਕੌਨਫੀਡੈਂਸ਼ੀਅਲਿਟੀ ਨੂੰ ਦੇਖਦੇ ਹੋਏ ਉਹਨੇ ਆਪਣਾ ਨਾਮ ਜਿਹੜਾ ਉਹ ਨਹੀਂ ਦੱਸਿਆ, ਉਸਨੇ ਜਿਹੜੀ ਇਹ ਜਾਣਕਾਰੀ ਆ ਪੱਤਰਕਾਰਾਂ ਨੂੰ ਕਿਤੇ ਨਾ ਕਿਤੇ ਜਿਹੜੀ ਆ ਉਹ ਮੁਹੱਈਆ ਕਰਵਾਈ ਆ। ਤੇ ਇੱਦਾਂ ਹੀ ਇੱਕ ਹੋਰ ਸਾਊਥ ਕੋਰੀਆ ਗਵਰਨਮੈਂਟ ਦਾ ਅਫੀਸ਼ੀਅਲ, ਉਹਨੇ ਵੀ ਐਨੋਨਿਮਿਟੀ ਦੇ ਆਧਾਰ ਦੇ ਉੱਤੇ ਇਹ ਆਖਿਆ ਵੀ ਨਾਰਥ ਕੋਰੀਅਨਸ ਜਿਹੜੇ ਆ ਉਸ ਪਿੰਡ ਦੇ ਵਿੱਚ ਗੱਲਬਾਤ ਕਰਨ ਦੇ ਲਈ ਜਿਹੜੇ ਆ ਉਹ ਪਹੁੰਚੇ ਨਹੀਂ ਆ। ਤੇ ਕਹਿੰਦੇ ਇਹ ਨਹੀਂ ਕਿਹਾ ਜਾ ਸਕਦਾ, ਅਜੇ ਇਹ ਪੱਕਾ ਨਹੀਂ ਆ ਵੀ ਉਹਨਾਂ ਨੇ ਜਾਣਬੁੱਝ ਕੇ ਉੱਥੇ ਅਮਰੀਕਨ ਕਾਊਂਟਰ ਪਾਰਟਸ ਉਹਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਪਹੁੰਚੇ ਨਹੀਂ ਹੈਗੇ। ਇਹ ਮੰਨਿਆ ਗਿਆ ਹਰਜੋਤ ਸਿੰਘ ਜੀ ਵੀ 5300 ਅਮਰੀਕੀ ਜਿਹੜੇ ਆ ਉਹ ਇਸ ਕੋਰੀਅਨ ਵਾਰ ਦੇ ਵਿੱਚ ਜਿਹੜੇ ਨਾਰਥ ਕੋਰੀਆ ਵਾਲੇ ਪਾਸੇ ਜਿਹੜੇ ਆ ਉਹ ਮਾਰੇ ਗਏ ਸੀ, ਜਿਹੜੇ ਸਟਿਲ ਅਨਅਕਾਊਂਟਡ ਫਾਰ ਹੈਗੇ ਆ। ਸੋ 12 ਜੂਨ ਨੂੰ ਜਿਹੜੀ ਮੁਲਾਕਾਤ ਹੋਈ ਸੀ, ਹਿਸਟੋਰਿਕ ਸਮਿਟ ਜਿਹੜੀ ਹੋਈ ਸੀ, ਉਸ ਦੇ ਵਿੱਚ ਜਿਹੜੇ ਮਿਸਟਰ ਟਰੰਪ ਤੇ ਮਿਸਟਰ ਕਿਮ ਨੇ ਇਸ ਚੀਜ਼ ਨੂੰ ਮੰਨਿਆ ਸੀ, ਡੀਨਿਊਕਲੀਅਰਾਈਜ਼ ਕਰਨ ਦੀ ਗੱਲ ਵੀ ਆਖੀ ਸੀ, ਤੇ ਨਾਲ ਦੇ ਨਾਲ ਹੀ ਜਿਹੜੇ ਆ ਅਮਰੀਕਨ ਟਰੂਪਸ ਦੇ ਜਿਹੜੇ ਰਿਮੇਨਸ ਆ ਜਿਹੜੇ ਲੱਭੇ ਨੇ ਉਹਨਾਂ ਨੂੰ ਰਿਕਵਰ ਨੇ ਉਹ ਵਾਪਸ ਘੱਲਣ ਦੀ ਜਿਹੜੀ ਗੱਲ ਮੰਨੀ ਸੀ। ਪਰ ਹਾਲ ਦੀ ਘੜੀ ਜਿਹੜੇ ਉਸ ਉੱਤੇ ਲੱਗਦਾ ਇੱਦਾਂ ਆ ਵੀ ਉਹ ਪਿੱਛੇ ਤੋਂ ਪਿੱਛੇ ਜਿਹੜੇ ਆ ਉਹ ਹਟ ਰਹੇ ਨੇ। ਤੇ ਕਹਿੰਦੇ ਐਕਸਪੈਕਟ ਕੀਤਾ ਜਾ ਰਿਹਾ ਸੀਗਾ ਵੀ 200 ਤੋਂ 250 ਜਿਹੜੇ ਅਮਰੀਕੀ ਸਰਵਿਸਮੈਨ ਆ ਉਹਨਾਂ ਦੇ ਰਿਮੇਨਸ ਜਿਹੜੇ ਵਾਪਸ ਉਹ ਘੱਲਣਗੇ। ਰਾਸ਼ਟਰਪਤੀ ਟਰੰਪ ਨੇ ਤੇ ਇੱਕ ਵਾਰੀ ਇੱਥੋਂ ਤੱਕ ਟਵੀਟ ਕਰਕੇ ਕਹਿ ਦਿੱਤਾ ਵੀ ਉਹ ਆ ਗਏ ਨੇ, ਪਰ ਇਹ ਗੱਲ ਜਿਹੜੀ ਉਹਨਾਂ ਦੀ ਉਹ ਝੂਠੀ ਉਦੋਂ ਨਿਕਲੀ। ਸੋ ਕਈ ਵਾਰੀ ਟਵਿੱਟਰ ਦੇ ਉੱਤੇ ਬੜੀ ਜਲਦੀ ਉਹ ਭਾਵਨਾਤਮਕ ਹੋ ਕੇ ਗੱਲਾਂ ਜਿਹੜਾ ਝੂਠ ਬੋਲ ਜਾਂਦੇ ਨੇ ਜਾਂ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ। ਤੇ ਉਹ ਹੁਣ ਇਹ ਗੱਲਾਂ ਆ ਰਹੀਆਂ ਵੀ ਇਹ ਮੀਟਿੰਗ ਦੇ ਵਿੱਚ ਨਾਰਥ ਕੋਰੀਆ ਵਾਲੇ ਜਿਹੜੇ ਪੁੱਜੇ ਨਹੀਂ ਆ। ਸੋ ਇਹ ਜਿਹੜੇ ਵਾਅਦੇ ਆ ਉਹ ਵਫਾ ਜਿਹੜੇ ਇਸ ਟਾਈਮ ਕਰ ਨਹੀਂ ਰਹੇ। ਸੋ ਇਹ ਨਾ ਹੋਵੇ ਵੀ ਇਹ ਜਿਹੜਾ ਸ਼ਾਂਤੀ ਦਾ ਇੱਕ ਮਾਹੌਲ ਜਿਹਾ ਜਿਹੜਾ ਬਣਿਆ ਸੀਗਾ ਉਹ ਬੱਦਲ ਜੇ ਕਿੱਦਾਂ ਲੱਗ ਰਿਹਾ ਵੀ ਹੌਲੀ ਹੌਲੀ ਉੱਤੋਂ ਛੱਟ ਰਹੇ ਨੇ ਜੀ। ਤੇ ਅਗਲੀ ਖਬਰ ਵੀ ਰਾਜਕਰਨਵੀਰ ਸਿੰਘ ਜੀ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਹੈਗੀ ਆ। ਆਪਾਂ ਪਿਛਲੇ ਸਮਿਆਂ ਦੇ ਵਿੱਚ ਵੀ ਦੱਸਿਆ ਸੀ। ਸੋ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੇ ਬੜਾ ਹੁਣ ਕਲੀਅਰ ਸਟੈਂਡ ਲਿਆ ਹੈਗਾ। ਕਹਿੰਦੇ ਪਈ ਕੋਈ ਵੀ ਬੰਦਾ ਜਿਹੜਾ ਇਲੀਗਲੀ ਬਾਰਡਰ ਨੂੰ ਕ੍ਰਾਸ ਕਰੇਗਾ ਤੇ ਕਲੇਮ ਕਰੇਗਾ ਵੀ ਅਸੀਂ ਪੋਲੀਟੀਕਲ ਅਸਾਈਲਮ ਲੈਣਾ ਆ ਬੇਸਡ ਅਪੋਨ ਸਾਨੂੰ ਖਤਰਾ ਆ ਗੈਂਗਸ ਤੋਂ ਤੇ ਜਾਂ ਡੋਮੈਸਟਿਕ ਵਾਇਲੈਂਸ ਹੈਗੀ ਆ ਵੀ ਮੇਰੇ ਹਸਬੈਂਡ ਨੇ ਮੈਨੂੰ ਕੁੱਟਿਆ ਜਾਂ ਮੇਰੀ ਵਾਈਫ ਨੇ ਮੈਨੂੰ ਕੁੱਟਿਆ ਹੈਗਾ, ਤੇ ਉਹ ਐਪਲੀਕੇਸ਼ਨਾਂ ਇਮੀਡੀਏਟਲੀ ਕਹਿੰਦੇ ਰਿਜੈਕਟ ਕਰ ਦਿੱਤੀਆਂ ਜਾਣਗੀਆਂ। ਇਹ ਸਾਰੀ ਜਿਹੜੀ ਗਾਈਡਲਾਈਨ ਆ ਜਿੰਨੇ ਵੀ ਇਮੀਗ੍ਰੇਸ਼ਨ ਦੇ ਆਫੀਸਰਸ ਆ ਉਹਨਾਂ ਨੂੰ ਦੇ ਦਿੱਤੀ ਗਈ ਹੈਗੀ ਆ US ਬਾਰਡਰ ਦੇ ਉੱਤੇ ਵੀ, ਤੇ ਉੱਥੇ ਹੀ ਉਹ ਕਹਿੰਦੇ ਅਵੈਲੂਏਟ ਕਰੂਗੇ ਰਿਫਿਊਜੀ ਐਪਲੀਕੇਸ਼ਨ ਨੂੰ। ਤੇ ਪਰ ਦੂਸਰੇ ਪਾਸੇ ਜਿਹੜੇ ਇਮੀਗ੍ਰੇਸ਼ਨ ਦੇ ਅਟਾਰਨੀਜ਼ ਆ, ਐਡਵੋਕੇਟ ਹੈਗੇ ਆ, ਉਹ ਕਹਿੰਦੇ ਵੀ ਇਹ ਬਹੁਤ ਮਾੜੀ ਗੱਲ ਹੈਗੀ ਆ, ਅਸੀਂ ਇਸ ਕੇਸ ਨੂੰ ਫਾਈਟ ਕਰਾਂਗੇ ਕਿਉਂਕਿ ਇਹ ਜਿਹੜੀ ਪਾਲਿਸੀ ਆ ਇਹ ਇੰਟਰਨੈਸ਼ਨਲ ਲਾਅ ਜਿਹੜਾ ਆ ਉਹਨੂੰ ਵਾਇਲੇਟ ਕਰਦੀ ਹੈਗੀ ਆ। ਵੀ ਇੰਟਰਨੈਸ਼ਨਲ ਲਾਅ ਦੇ ਮੁਤਾਬਕ ਅਗਰ ਕਿਸੇ ਨੂੰ ਗੈਂਗਸ ਤੋਂ ਵੀ ਡੋਮੈਸਟਿਕ ਵਾਇਲੈਂਸ ਤੋਂ ਕਿਸੇ ਤਰ੍ਹਾਂ ਦਾ ਵੀ ਖਤਰਾ ਹੈਗਾ ਤੇ ਉਹ ਪੋਲੀਟੀਕਲ ਅਸਾਈਲਮ ਲੈ ਸਕਦਾ ਹੈਗਾ। ਪਰ ਧੱਕਾ ਹੁਣ ਪੂਰਾ ਚੱਲ ਰਿਹਾ ਬਾਰਡਰ ਤੇ। ਜੀ 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 ਇੱਕ ਹੋਰ ਜਿਹੜੀ ਇਮੀਗ੍ਰੇਸ਼ਨ ਜਾਂ ਉਹਨਾਂ ਦੀਆਂ ਪਾਲਿਸੀ ਦੇ ਨਾਲ ਸੰਬੰਧਿਤ ਜਿਹੜੀਆਂ ਖਬਰਾਂ ਉਸ ਦੇ ਉੱਤੇ ਜਾਣਕਾਰੀ ਦਿੰਦੇ ਜਾਈਏ। ਇੱਕ US ਡਿਸਟ੍ਰਿਕਟ ਜੱਜ ਜੌਨ ਮੈਂਡਸ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਰੂਲਿੰਗ ਕੀਤੀ ਆ। ਜੇ ਇਹ ਰੂਲਿੰਗ ਉਸ ਕੇਸ ਦੇ ਮਾਮਲੇ 'ਚ ਕੀਤੀ ਹੈ ਜਿਸ ਦੇ ਵਿੱਚ ਇਹ ਰੌਲਾ ਸੀਗਾ ਹਰਜੋਤ ਸਿੰਘ ਜੀ ਵੀ US ਦਾ ਜਿਹੜਾ ਇਮੀਗ੍ਰੇਸ਼ਨ ਲਾਅ ਆ ਉਹ ਸੁਪਰਸੀਡ ਕਰਦਾ ਆ ਕੈਲੀਫੋਰਨੀਆ ਦੇ ਸੈਂਚੁਰੀ ਸਟੇਟ ਲਾਜ਼ ਨੂੰ ਕਿ ਨਹੀਂ। ਇਸ ਦੇ ਵਿੱਚ ਫੈਡਰਲ ਜੱਜ ਨੇ ਇਹ ਹਦਾਇਤ ਜਿਹੜੀ ਦਿੱਤੀ ਹੈ, ਫੈਸਲਾ ਸੁਣਾਇਆ ਵੀ ਜਿਹੜੇ ਕੈਲੀਫੋਰਨੀਆ ਦੇ ਲਾਅ ਆ ਉਹਨਾਂ ਉੱਤੇ ਜਿਹੜਾ US ਦਾ ਲਾਅ ਆ ਉਹ ਲਾਗੂ ਇੱਦਾਂ ਨਹੀਂ ਹੋ ਸਕਦਾ, ਸੁਪਰਸੀਡ ਨਹੀਂ ਕਰ ਸਕਦਾ। ਤੇ ਜਿਹੜੇ ਕੈਲੀਫੋਰਨੀਆ ਦੇ ਲਾਅ ਆ ਇੰਟੈਂਡਡ ਨੇ ਜਿਹੜੇ ਪ੍ਰੋਟੈਕਟ ਕਰਨ ਦੇ ਲਈ ਇਮੀਗ੍ਰੈਂਟਸ ਨੂੰ ਜਿਹੜੇ ਇਸ ਮੁਲਕ ਦੇ ਵਿੱਚ ਇਲੀਗਲੀ ਆ ਉਹਨਾਂ ਦੀ ਉਹਨਾਂ ਨੇ ਹਮਾਇਤ ਕੀਤੀ ਆ। ਸੋ ਬੀਤੇ ਐਤਵਾਰ ਨੂੰ ਉਹਨਾਂ ਨੇ ਫੈਡਰਲ ਗਵਰਨਮੈਂਟ ਦੇ ਹਿਸਾਬ ਦੇ ਨਾਲ ਜਿਹੜਾ ਖਿਲਾਫ ਆ ਉਹ ਜਿਹੜਾ ਫੈਸਲਾ ਆ ਉਹ ਸੁਣਾਇਆ ਆ। ਮੈਂਡਸ ਨੇ ਕਹਿੰਦੇ ਰਿਜੈਕਟ ਕਰ ਦਿੱਤਾ US ਗਵਰਨਮੈਂਟ ਦਾ ਆਰਗੂਮੈਂਟ, ਇਹ ਤਰਕ ਵੀ ਜਿਹੜਾ US ਸੰਵਿਧਾਨ ਆ ਉਹ ਫੈਡਰਲ ਸਰਕਾਰ ਨੂੰ ਜ਼ਿਆਦਾ ਪਾਵਰ ਦਿੰਦਾ ਆ ਇਮੀਗ੍ਰੇਸ਼ਨ ਨੂੰ ਰੈਗੂਲੇਟ ਕਰਨ ਦੇ ਲਈ। ਤੇ ਸਭ ਨੂੰ ਯਾਦ ਹੋਵੇਗਾ ਕੁਝ ਸਮਾਂ ਪਹਿਲਾਂ ਜਦੋਂ ਡਿਸਟ੍ਰਿਕਟ ਅਟਰਨੀ ਜਦੋਂ ਅਟਰਨੀ ਜਨਰਲ ਜੈਫ ਸੈਸ਼ਨ ਆਏ ਸੀਗੇ ਕੈਲੀਫੋਰਨੀਆ ਦੀ ਰਾਜਧਾਨੀ ਸੈਕਰਾਮੈਂਟੋ ਵਿੱਚ, ਉੱਥੇ ਇਹ ਕਹਿ ਕੇ ਗਏ ਸੀਗੇ ਵੀ USA ਆ
ਉਹ ਕੈਲੀਫੋਰਨੀਆ ਦੇ ਸੈਂਚਰੀ ਲਾਜ਼ ਦੇ ਅਗੇਂਸਟ ਅਦਾਲਤ ਵਿੱਚ ਜਿਹੜਾ ਜਾਊਗਾ। ਹੁਣ ਇੱਕ ਫੈਡਰਲ ਜੱਜ ਨੇ ਜਿਹੜਾ ਆ ਉਹ ਇਹ ਫੈਸਲਾ ਸੁਣਾਇਆ ਆ। ਕਹਿੰਦੇ 3 ਲਾਜ਼ ਦੇ ਵਿੱਚੋਂ ਜਿਹੜੇ 2 ਲਾਜ਼ ਨੇ ਉਹਨਾਂ ਦੇ ਕੈਲੀਫੋਰਨੀਆ ਦੇ ਹੱਕ ਦੇ ਵਿੱਚ ਇਸ ਜੱਜ ਨੇ ਆਖਿਆ ਆ, ਤੇ ਜਿਹੜਾ ਤੀਜਾ ਲਾਅ ਹੈਗਾ ਆ ਉਹਦੇ ਵਿੱਚ ਕਿਹਾ ਵੀ ਕੈਲੀਫੋਰਨੀਆ ਇਨਫੋਰਸ ਨਹੀਂ ਕਰ ਸਕਦਾ ਜਿਹੜਾ ਉਹ ਤੀਜਾ ਲਾਅ ਆ ਵੀ ਜਿਹੜਾ ਇੰਪਲੋਇਰਸ ਨੂੰ ਪ੍ਰੋਹਿਬਿਟ ਕਰਦਾ ਆ ਇਮੀਗ੍ਰੇਸ਼ਨ ਅਫੀਸ਼ੀਅਲਸ ਨੂੰ ਉਹਨਾਂ ਦੀ ਪ੍ਰਾਪਰਟੀ ਦੇ ਉੱਤੇ ਆਉਣ ਦੇ ਲਈ ਵਿਦਆਊਟ ਵਾਰੰਟਸ। ਸੋ ਇਹ ਜਿਹੜੇ 3 ਲਾਜ਼ ਦੇ ਉੱਤੇ ਜਿਹੜਾ ਹੁਣੇ ਰੀਸੈਂਟਲੀ US ਡਿਸਟ੍ਰਿਕਟ ਜੱਜ ਜੌਨ ਮੈਂਡਸ ਨੇ ਇਹ ਫੈਸਲਾ ਸੁਣਾਇਆ ਆ। ਜੀ ਅਗਲੀ ਖਬਰ ਜਿਹੜੀ ਆ ਇੱਕ ਅਮਰੀਕਾ ਦੀ ਕਹਿੰਦੇ ਸਭ ਤੋਂ ਜਿਹੜੀ ਵੱਡੀ 3rd ਲਾਰਜੈਸਟ ਪੀਜ਼ਾ ਚੇਨ ਹੈਗੀ ਆ ਜਿਹਦਾ ਨਾਮ ਪਾਪਾ ਜੌਨਸ ਆ, ਤੇ ਉਹਨਾਂ ਦਾ ਜਿਹੜਾ ਚੇਅਰਮੈਨ ਆ ਉਸ ਨੂੰ ਹੁਣ ਰਿਜ਼ਾਈਨ ਕਰਨਾ ਪਿਆ ਹੈਗਾ ਆ। ਪਾਪਾ ਜੌਨ ਦੇ ਚੇਅਰਮੈਨ ਜੌਨ ਸ਼ਕਨੈਟਰ ਜਿਹੜੇ ਆ ਉਹਨਾਂ ਨੇ ਰਿਜ਼ਾਈਨ ਕੀਤਾ ਕਿਉਂਕਿ ਇੱਕ ਪ੍ਰੈਸ ਕਾਨਫਰੰਸ ਸੀ ਜਿਹਦੇ ਵਿੱਚ ਉਹਨਾਂ ਨੇ N ਵਰਡ ਯੂਜ਼ ਕੀਤਾ। ਉਹ ਤੋਂ ਬਾਅਦ ਫਿਰ ਉਹਨਾਂ ਨੂੰ ਮਾਫੀ ਵੀ ਮੰਗਣੀ ਪਈ ਕਹਿੰਦੇ, ਤੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਵੀ ਰੇਸਿਜ਼ਮ ਦੀ ਕੋਈ ਪਲੇਸ ਨਹੀਂ ਇਸ ਸੁਸਾਇਟੀ 'ਚ। ਪਰ ਜਦੋਂ ਫੜੇ ਗਏ ਤੇ ਜਿਹੜੇ ਜੌਨ ਸ਼ਕਨੈਟਰ ਹੈਗੇ ਆ ਚੇਅਰਮੈਨ, ਇਹ ਉਦੋਂ ਵੀ ਕੰਟਰੋਵਰਸੀ ਦੇ ਵਿੱਚ ਆਏ ਸੀ ਜਦੋਂ NFL ਦੇ ਜਿਹੜੇ ਪਲੇਅਰ ਸੀਗੇ ਜਦੋਂ ਉਹ ਨੀਲਿੰਗ ਕਰਦੇ ਸੀਗੇ ਤੇ ਉਹਦੇ ਇਹਨਾਂ ਨੇ ਬਿਆਨ ਦਿੱਤਾ ਸੀਗਾ ਵੀ ਸਾਡੀ ਜਿਹੜੀ ਸੇਲਸ ਆ ਉਹ ਬਹੁਤ ਜ਼ਿਆਦਾ ਘਟ ਗਈ ਆ, ਤੇ ਇਹ ਜਿਹੜੇ ਵੀ ਨੀਲਸ ਕਰਦੇ ਹੈਗੇ ਆ ਪਲੇਅਰਸ ਉਹਦੇ ਨਾਲ ਸਾਡੀ ਜਿਹੜੀ ਕੰਪਨੀ ਆ ਉਹਦੇ ਉੱਤੇ ਅਸਰ ਹੋ ਰਿਹਾ ਕਿਉਂਕਿ ਪਾਪਾ ਜੌਨਸ ਜਿਹੜਾ ਆ ਉਹਨਾਂ ਨੂੰ ਐਡਵਰਟਾਈਜ਼ ਕਰਦਾ ਸੀ। ਅਫੀਸ਼ੀਅਲ ਹਿਸਾਬ ਦੇ ਨਾਲ ਕਹਿ ਸਕਦੇ ਹਾਂ ਵੀ ਕਾਫੀ ਵੱਡਾ ਜਿਹੜਾ ਪੀਜ਼ੇ ਦਾ ਜਿਹੜਾ ਉਹਨਾਂ ਦਾ ਸਪਾਂਸਰ ਸੀਗਾ। ਸੋ ਬਹੁਤ ਵਾਰੀ ਇਹ ਇੰਟੌਕਸੀਕੇਟਿਡ ਇਹ ਬਹੁਤ ਵਿਵਾਦਾਂ ਦੇ ਵਿੱਚ ਜਿਹੜਾ ਇਹਨਾਂ ਦਾ ਰਿਹਾ ਆ। ਸੋ ਆਖਿਰਕਾਰ ਕਹਿੰਦੇ ਆ ਵੀ ਹੁਣ ਉਹ ਉਸ ਨੂੰ ਹੁਣ ਅਸਤੀਫਾ ਜਿਹੜਾ ਉਸ ਨੂੰ ਦੇਣਾ ਪਿਆ, ਉਹ ਰਿਜ਼ਾਈਨ ਆ ਉਹ ਕਰ ਗਿਆ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰੀ ਕਰਨ ਕਾਉਂਟੀ ਤੋਂ ਆ ਰਹੀ ਆ, ਪ੍ਰਿਜ਼ਨ ਤੋਂ ਇੱਕ ਆ ਰਹੀ ਆ। ਕਹਿੰਦੇ ਬੀਤੇ ਦਿਨੀ ਜਿਹੜੇ ਉੱਥੇ ਦੀ ਇੱਕ ਪ੍ਰਿਜ਼ਨ ਦੇ ਵਿੱਚ ਇੱਕ ਚਾਈਲਡ ਮੋਲੈਸਟਰ ਆ ਉਸ ਨੂੰ ਬਾਕੀ ਜਿਹੜੇ ਉਹਦੇ ਸਾਥੀ ਕੈਦੀਆਂ ਨੇ ਕੁੱਟ ਕੇ ਜਿਹੜਾ ਉਹ ਮਾਰ ਦਿੱਤਾ। ਜਦ ਕਹਿੰਦੇ ਉਸ ਨੂੰ ਪਤਾ ਲੱਗਾ ਅਗਸਟਿਨ ਡੁਰੈਨ ਉਸ ਨੇ ਚਾਈਲਡ ਨੂੰ ਮੋਲੈਸਟ ਕੀਤਾ ਸੀ ਤੇ ਉਸ ਕੇਸ ਦੇ ਵਿੱਚ ਉਸ ਨੂੰ ਸਜ਼ਾ ਜਿਹੜੀ ਸੁਣਾਈ ਗਈ ਸੀਗੀ, ਜਿਹਨੂੰ 55 ਸਾਲ ਤੋਂ ਲਾਈਫ ਪ੍ਰਿਜ਼ਨ ਤੱਕ ਦੀ ਜਿਹੜੀ ਸਜ਼ਾ ਸੁਣਾਈ ਗਈ ਸੀ। 2 ਜੁਲਾਈ ਨੂੰ ਉਸ ਜਿਹੜਾ ਜੇਲ੍ਹ ਦੇ ਵਿੱਚ ਕਰੈਕਸ਼ਨਲ ਰੀਹੈਬਲੀਟੇਸ਼ਨ ਸੈਂਟਰ ਦੇ ਵਿੱਚ ਕਹਿੰਦੇ ਉਸ ਨੂੰ ਘੱਲਿਆ ਸੀਗਾ ਵਾਸਕੋ ਸਟੇਟ ਪ੍ਰਿਜ਼ਨ ਦੇ ਵਿੱਚ, ਤੇ ਉੱਥੇ ਉਸ ਨੂੰ ਕੁੱਟ ਕੇ ਬਾਕੀ ਕੈਦੀਆਂ ਨੇ ਜਿਹੜਾ ਆ ਉਹ ਮਾਰ ਦਿੱਤਾ ਆ। ਕਹਿੰਦੇ 19 ਸਾਲਾਂ ਦਾ ਕੋਈ ਉੱਥੇ ਐਂਡਰਿਊਜ਼ ਆਇਓਨ ਸੀਗਾ, ਉਸ ਨੇ ਇਸ ਨੂੰ ਪੰਚ ਕਰਨਾ ਜਿਹੜਾ ਆ ਉਹ ਸਟਾਰਟ ਕਰ ਦਿੱਤਾ। ਅਲਾਰਮ ਵੀ ਜਿਹੜਾ ਲਾਇਆ ਗਿਆ ਆਲ ਇਨਮੇਟਸ, ਜਿਹਦੇ ਵਿੱਚ ਅਲਾਰਮ ਦੇ ਵਿੱਚ ਕੀ ਹੁੰਦਾ ਵੀ ਜਿਹੜੇ ਸਾਰੇ ਕੈਦੀ ਆ ਉਹ ਜ਼ਮੀਨ ਦੇ ਉੱਤੇ ਜਿਹੜੇ ਉਹ ਲੰਮੇ ਪਾਉਣ ਦੇ ਲਈ, ਤੇ ਉਸ ਤੋਂ ਬਾਅਦ ਦੇ ਵਿੱਚ ਉਸ ਨੂੰ ਫੜਿਆ ਗਿਆ। ਪਰ ਕਹਿੰਦੇ ਵਾਹਵਾ ਜਿਹੜੀਆਂ ਉਸ ਨੂੰ ਸੱਟਾਂ ਉਸਨੇ ਇੰਨੀਆਂ ਕੁ ਮਾਰ ਦਿੱਤੀਆਂ ਜਿਹੜੇ ਬੰਦੇ ਦੀ ਆ ਉਹ ਮੌਤ ਹੋ ਗਈ। ਕਨਵਿਕਟਡ ਚਾਈਲਡ ਮੋਲੈਸਟਰ ਸੀਗਾ। ਸੋ ਇੱਦਾਂ ਦਾ ਜਿਹੜਾ ਕੋਈ ਕੰਮ ਕਰਦਾ, ਦੇਖੋ ਅੰਦਰ ਵੀ ਉੱਥੇ ਜਾ ਕੇ ਲੋਕ ਉਸ ਨੂੰ ਪਸੰਦ ਜਿਹੜਾ ਉਹ ਨਹੀਂ ਕਰਦੇ। ਤੇ ਇਹ ਬਹੁਤ ਵਾਰੀ ਜਿਹੜਾ ਹਰਜੋਤ ਸਿੰਘ ਜੀ ਦੇਖਿਆ ਗਿਆ ਆ ਵੀ ਜਿਹੜਾ ਖਾਸ ਕਰਕੇ ਬੱਚਿਆਂ ਦੇ ਨਾਲ ਕੋਈ ਅਜਿਹੀਆਂ ਘਟਨਾਵਾਂ ਵਾਪਰਦੀਆਂ ਤੇ ਜਿਹੜਾ ਕੋਈ ਕੈਦੀ ਅੰਦਰ ਜਾਂਦਾ ਆ ਤੇ ਅੰਦਰ ਜਿਹੜੇ ਬਾਕੀ ਕੈਦੀ ਉਹ ਵੀ ਇਹੋ ਜਿਹੀਆਂ ਚੀਜ਼ਾਂ ਲਾਈਕ ਨਹੀਂ ਕਰਦੇ, ਤੇ ਕਈ ਵਾਰੀ ਕੁੱਟਮਾਰ ਤੇ ਇੱਥੇ ਮਰਨ ਤੱਕ ਦੀ ਜਾਂ ਮਾਰਨ ਤੱਕ ਦੀ ਵੀ ਜਿਹੜੀ ਨੌਬਤ ਉੱਥੇ ਅੰਦਰ ਹੀ ਹੋ ਜਾਂਦੀ ਆ ਜੀ। ਤੇ ਅਗਲੀ ਖਬਰ ਵੱਲ ਚੱਲੀਏ। ਟਵਿੱਟਰ ਤੇ ਫੇਸਬੁੱਕ ਕਹਿੰਦੇ ਵੀ ਜੇ ਤੁਹਾਡੇ ਟਵਿੱਟਰ ਦੇ ਉੱਤੇ ਫੋਲੋਅਰਸ ਜਿਹੜੇ ਘਟ ਗਏ ਆ ਤੇ ਤੁਹਾਨੂੰ ਕੋਈ ਬੜੀ ਹੈਰਾਨੀ ਦੀ ਗੱਲ ਨਹੀਂ ਹੋਣੀ ਚਾਹੀਦੀ ਕਿਉਂਕਿ ਟਵਿੱਟਰ ਨੇ ਹੁਣ ਕਲੀਨ ਅਪ ਕਰਨਾ ਜਿਹੜਾ ਸ਼ੁਰੂ ਕਰ ਦਿੱਤਾ। ਕਹਿੰਦੇ ਵੀ ਮਿਲੀਅਨਸ ਆਫ ਸਸਪੀਸ਼ੀਅਸ ਅਕਾਊਂਟ ਜਿਹੜੇ ਹੈਗੇ ਆ ਉਹ ਨਕਲੀ ਅਕਾਊਂਟ ਜਿਹੜੇ ਬਣੇ ਹੋਏ ਸੀਗੇ ਤੇ ਹੁਣ ਉਹਨਾਂ ਨੇ ਟਵਿੱਟਰ ਕੰਪਨੀ ਨੇ ਇਹ ਕਲੀਨ ਕਰਨਾ ਸ਼ੁਰੂ ਕਰ ਦਿੱਤਾ। ਸੋ ਤੁਹਾਡੀ ਲਿਸਟ ਚੋਂ ਵੀ ਉਹ ਘਟ ਜਾਣਗੇ। ਇਸੇ ਤਰ੍ਹਾਂ ਫੇਸਬੁੱਕ ਜਿਹੜੀ ਆ ਉਹਨਾਂ ਨੇ ਵੀ ਆਪਣੀ ਪੂਰੀ ਲੜਾਈ ਜਿਹੜੀ ਸ਼ੁਰੂ ਕੀਤੀ ਹੋਈ ਹੈਗੀ ਆ, ਖਾਸ ਕਰਕੇ ਜਿਹੜੀ ਕਹਿੰਦੇ ਵੀ ਫੇਕ ਨਿਊਜ਼ ਤੇ ਮਿਸ ਇਨਫੋਰਮੇਸ਼ਨ ਨੂੰ ਰਿਮੂਵ ਕਰਨ ਦੇ ਲਈ ਆਪਣੇ ਪੇਜਸ ਤੋਂ। ਫੇਸਬੁੱਕ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਨਕਲੀ ਖਾਤੇ ਬਣੇ ਹੋਏ ਹੈਗੇ ਆ ਤੇ ਉਹ ਫਿਰ ਝੂਠੀਆਂ ਖਬਰਾਂ ਜਿਹੜੀਆਂ ਉਹ ਫੈਲਾਉਂਦੇ ਰਹਿੰਦੇ ਆ। ਬਿਲਕੁਲ ਇਹ ਬਹੁਤ ਅੱਜ ਦੇ ਜਿਹੜੇ ਜ਼ਮਾਨੇ ਦੇ ਵਿੱਚ ਇੱਕ ਬੜੀ ਹਰਜੋਤ ਸਿੰਘ ਜੀ ਤਰਾਸਦੀ ਆ
ਵੀ ਇਹ ਸੋਸ਼ਲ ਮੀਡੀਆ ਆਇਆ ਤੇ ਹੈਗਾ, ਪਰ ਬਹੁਤ ਸਾਰੇ ਲੋਕ ਜਿਹੜੇ ਆ ਉਹ ਵੱਖੋ ਵੱਖਰੇ ਗਲਤ ਨਾਮ ਦੇ ਅਕਾਊਂਟ ਬਣਾ ਕੇ ਜਾਂ ਕਿਸੇ ਨੂੰ ਕਹਿ ਲਓ ਵੀ ਉਹਦੇ ਖਿਲਾਫ ਹੇਟ ਜਿਹੜੀ ਉਹ ਫੈਲਾਉਣੀ ਹੋਵੇ ਜਾਂ ਕਿਸੇ ਨੂੰ ਬਦਨਾਮ ਕਰਨਾ ਹੋਵੇ, ਉਹਦੇ ਨਾਂ ਦਾ ਅਕਾਊਂਟ ਬਣਾ ਕੇ ਗਲਤ ਮਲਤ ਚੀਜ਼ਾਂ ਉਹਨਾਂ ਦੇ ਦੁਆਰਾ ਪਾਉਣੀਆਂ। ਸੋ ਇੱਦਾਂ ਦੇ ਕੰਮ ਜਿਹੜੇ ਆ ਉਹ ਚੱਲ ਰਹੇ ਨੇ ਬਹੁਤ। ਸੋ ਉਸ ਦੇ ਉੱਤੇ ਨੱਥ ਪਾਉਣ ਦੀ ਜਿਹੜੀ ਕੋਸ਼ਿਸ਼ ਹੈਗੀ ਹੈ, ਪਰ ਜਿੰਨੇ ਬਿਲੀਅਨਸ ਆਫ ਹਰਜੋਤ ਸਿੰਘ ਜੀ ਯੂਜ਼ਰਸ ਹੈਗੇ ਨੇ ਇੱਥੇ ਹਰ ਇੱਕ ਦੇ ਵਿੱਚ, ਇਹਦੇ ਉੱਤੇ ਪਤਾ ਨਹੀਂ ਕਿਹੜੀ ਐਲਗੋਰਿਦਮ ਦੇ ਜ਼ਰੀਏ ਜਿਹੜੇ ਆ ਉਹ ਟਰਾਈ ਕਰਨਗੇ, ਕਿਹੜੇ ਐਲਗੋਰਿਦਮ ਦੇ ਜ਼ਰੀਏ ਆ ਉਹ ਇਸ ਦੇ ਉੱਤੇ ਕਾਬੂ ਪਾਉਣਗੇ। WhatsApp ਦੇ ਉੱਤੇ ਵੀ ਖਾਸ ਕਰਕੇ ਕਹਿੰਦੇ ਆ, ਇੰਡੀਆ ਦੇ ਵਿੱਚ ਖਾਸ ਕਰਕੇ ਇੱਕ ਕਹਿੰਦੇ ਕੋਈ ਨਵਾਂ ਫੀਚਰ ਜਿਹੜਾ ਉਹ ਟਰਾਈ ਕਰ ਰਿਹਾ ਲਾਂਚ ਕਰਨ ਦੇ ਲਈ, ਜਿਹਦੇ ਵਿੱਚ ਉੱਥੇ ਵੀ ਜਿਹੜੀਆਂ ਗਲਤ ਅਫਵਾਹਾਂ ਗਲਤ ਖਬਰਾਂ ਜਿਹੜੀਆਂ ਆ ਉੱਥੇ ਫੈਲਾਈਆਂ ਜਾਂਦੀਆਂ ਆ, ਜਿਹਦੇ ਕਰਕੇ ਕਈ ਵਾਰੀ ਤਾਂ ਜਿਹੜੀ ਮੌਬ ਲਿੰਚਿੰਗ ਜਿਹੜੀ ਆ ਉਹ ਹੋ ਜਾਂਦੀ ਆ, ਉਸ ਨੂੰ ਜਿਹੜਾ ਆ ਲੋਕ ਜਿਹੜੇ ਉੱਥੇ ਮਾਰ ਦਿੱਤੇ ਜਾਂਦੇ ਨੇ ਗਲਤ ਅਫਵਾਹਾਂ ਦੇ ਚੱਲਦੇ ਹੋਏ। ਉਸ ਦੇ ਉੱਤੇ ਵੀ ਕਿੱਦਾਂ ਕਾਬੂ ਪਾਇਆ ਜਾਣਾ ਉਹਦੇ ਬਾਰੇ ਵੀ ਇੱਕ ਨਵਾਂ ਫੀਚਰ ਕਹਿੰਦੇ ਉਹ ਲਾਂਚ ਉੱਥੇ ਕਰਨ ਜਾ ਰਹੇ ਨੇ। ਸੋ ਦੇਖਦੇ ਹਾਂ ਕੀ ਹੁੰਦਾ ਹੈ। ਤੇ ਮੌਬ ਲਿੰਚਿੰਗ ਤੋਂ ਹਰਜੋਤ ਸਿੰਘ ਜੀ ਯਾਦ ਆਇਆ, ਅਮਰੀਕਾ ਦੇ ਵਿੱਚ ਰਾਈਟ ਨਾਓ ਬਹੁਤ ਵਾਰੀ ਮੌਬ ਲਿੰਚਿੰਗ ਦੇ ਖਿਲਾਫ ਇੱਕ ਲੈਜਿਸਲੇਸ਼ਨ ਲਿਆਉਣ ਦੀ ਕੋਸ਼ਿਸ਼ਾਂ ਚੱਲ ਰਹੀਆਂ ਆ, ਪਰ ਉਹ ਕਦੀ ਪਾਸ ਨਹੀਂ ਹੋਇਆ। ਇਹ ਬੜੀ ਹੈਰਾਨੀ ਵਾਲੀ ਜਿਹੜੀ ਇੱਕ ਗੱਲ ਆ। ਮੌਬ ਲਿੰਚਿੰਗ ਨੂੰ ਇੱਥੇ ਗੈਰ ਕਾਨੂੰਨੀ ਇੱਕ ਹਿਸਾਬ ਦੇ ਨਾਲ ਜਿਹੜਾ ਆ ਉਹ ਅਜੇ ਤੱਕ ਘੋਸ਼ਿਤ ਨਹੀਂ ਕੀਤਾ ਗਿਆ। ਹੁਣ ਜਿਹੜੀ ਕੈਲੀਫੋਰਨੀਆ ਦੀ ਸੈਨੇਟਰ ਕਮਲਾ ਹੈਰਿਸ ਤੇ ਉਹਨਾਂ ਦਾ ਇੱਕ ਹੋਰ ਸਾਥੀ ਜਿਹੜੇ ਸੈਨੇਟਰ ਆ, ਉਹ ਦੁਬਾਰਾ ਉਸ ਬਿੱਲ ਨੂੰ ਲਿਆਉਣ ਜਾ ਰਹੇ ਆ ਵੀ ਇਸ ਨੂੰ ਲਾਅ ਬਣਾਇਆ ਜਾਵੇ, ਜਿਹੜੀ ਮੌਬ ਲਿੰਚਿੰਗ ਆ ਉਸ ਨੂੰ ਜਿਹੜੀ ਆ ਇਲੀਗਲ ਤੇ ਉਸ ਨੂੰ ਅਪਰਾਧਿਕ ਗਤੀਵਿਧੀ ਜਿਹੜੀ ਆ ਉਹ ਐਲਾਨਿਆ ਜਾਵੇ ਜੀ। ਤੇ ਅਗਲੀ ਖਬਰ ਜਿਹੜੀ ਆ ਉਹ ਫ੍ਰਿਜ਼ਨੋ ਤੋਂ ਆ ਰਹੀ ਆ। ਫ੍ਰਿਜ਼ਨੋ ਸਰੋਤਿਆਂ ਨੂੰ ਪਤਾ ਹੀ ਆ ਵੀ ਫ੍ਰਿਜ਼ਨੋ ਪੰਜਾਬੀ ਬੜੀ ਵੱਡੀ ਗਿਣਤੀ 'ਚ ਰਹਿੰਦੇ ਆ, ਤੇ ਫ੍ਰਿਜ਼ਨੋ ਨੂੰ ਮੈਂ ਤਾਂ ਇੱਕ ਤਰ੍ਹਾਂ ਨਾਲ ਇਹੀ ਸਮਝਦਾ ਵੀ ਉਹ ਫਾਰਮਿੰਗ ਵਾਲਾ ਏਰੀਆ ਹੈਗਾ ਆ, ਪਿੰਡਾਂ ਵਾਲਾ ਏਰੀਆ, ਸਲੋ ਪੇਸਡ ਏਰੀਆ ਆ। ਪਰ ਉੱਥੇ ਕੱਲ੍ਹ ਇੱਕ ਬਹੁਤ ਵੱਡੀ ਰੋਬਰੀ ਹੋਈ ਆ ਐਪਲ ਦੇ ਸਟੋਰ ਦੇ ਵਿੱਚ। ਰਾਜਕਰਮਵੀਰ ਸਿੰਘ ਜੀ ਜਿਹੜੇ 4 ਬੰਦੇ ਆ 11:30 ਤੇ ਦੁਪਹਿਰ ਨੂੰ ਜਿਹੜੇ ਵੜ ਗਏ ਤੇ 20 ਸੈਕਿੰਡਾਂ 'ਚ ਉਹ $27,000 ਦਾ ਸਮਾਨ ਜਿਹੜਾ ਚੱਕ ਕੇ ਭੱਜ ਗਏ 20 ਸੈਕਿੰਡ 'ਚ। ਹੁਣ ਸਮਾਨ ਮਹਿੰਗਾ ਹੀ ਬੜਾ ਐਪਲ ਵਾਲਿਆਂ ਦਾ। ਕਹਿੰਦੇ ਵੀ ਉਹਨਾਂ ਦੇ ਜਿਹੜਾ ਵੀ ਕੋਈ ਪ੍ਰੋਡਕਟ ਆ ਉਹ $700 ਤੋਂ ਥੱਲੇ ਨਹੀਂ, ਪਰ ਫਿਰ ਵੀ $27,000 ਦਾ ਸਮਾਨ 20 ਸੈਕਿੰਡਾਂ ਦੇ ਵਿੱਚ ਚੱਕ ਕੇ ਭੱਜ ਜਾਣਾ, ਇੰਨੀ ਫੁਰਤੀ ਜਿਹੜੀ ਆ ਇਹ ਫ੍ਰਿਜ਼ਨੋ ਦੇ ਵਿੱਚ, ਇਹ ਤਾਂ ਬੜੀ ਹੈਰਾਨੀ ਵਾਲੀ ਗੱਲ ਆ। ਬਿਲਕੁਲ ਬਿਲਕੁਲ, ਇਹ ਗੱਲ ਤਾਂ ਬਿਲਕੁਲ ਤੁਹਾਡੀ ਸਹੀ ਹੈਗੀ ਆ ਜੀ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਆ, ਜਿਹੜੇ ਬਿਲੀਅਨਰ ਐਕਸੈਂਟਰਿਕ ਵੀ ਕਹਿ ਦਿੰਦੇ ਆ, ਫਿਲੈਂਥਰੋਪਿਸਟ ਵੀ ਕਹਿ ਦਿੰਦੇ ਆ, ਇਲਨ ਮਸਕ, ਜਿਹਨੇ ਹੁਣ ਥਾਈਲੈਂਡ ਦੇ ਵਿੱਚ ਹਰਜੋਤ ਸਿੰਘ ਜੀ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਸੀਗਾ ਵੀ ਜਦ ਇਹ ਬੱਚੇ ਉੱਥੇ ਫਸੇ ਸੀਗੇ ਤਾਂ ਇਹਨੇ ਇੱਕ ਵਿਸ਼ੇਸ਼ ਸਬਮਰੀਨ ਜਿਹੜੀ ਬੱਚਿਆਂ ਨੂੰ ਕੱਢਣ ਦੇ ਲਈ ਆ ਉਹਦੇ ਉੱਤੇ ਆਲਰੇਡੀ ਵਰਕਆਊਟ ਕਰਨਾ ਸ਼ੁਰੂ ਕਰ ਦਿੱਤਾ ਸੀ। ਇਨਫੈਕਟ ਉਹ ਆਪ ਵੀ ਖੁਦ ਉੱਥੇ ਪਹੁੰਚ ਗਿਆ ਸੀ ਉੱਥੇ ਲੈ ਕੇ ਉਹ, ਕਿਉਂਕਿ ਦੇਖੋ ਇਹ ਸਪੇਸ ਵਾਲਾ ਬੰਦਾ ਆ, ਸਪੇਸ ਐਕਸੈਸ ਦੀ ਕੰਪਨੀ ਆ, ਇਹਦੇ ਕੋਲ ਦੁਨੀਆ ਦੇ ਬ੍ਰਿਲੀਅੰਟ ਮਾਈਂਡਸ ਜਿਹੜੇ ਇਹਦੇ ਕੋਲ ਮੌਜੂਦ ਨੇ। ਉਹਨੇ ਆਖਿਆ ਸੀਗਾ ਗੱਲਬਾਤ ਕਰਦੇ ਵਿੱਚ, ਜਿਹੜੀ ਉਹਦੀ ਈਮੇਲ ਉਹਨੇ ਇੱਕ ਫੋਟੋ ਜਿਹਦੇ ਵਿੱਚ ਪਾਈ ਸੀ, ਕਈ ਲੋਕ ਕਹੀ ਜਾਂਦੇ ਸੀ ਐਵੇਂ ਝੂਠ ਮਾਰੀ ਜਾਂਦਾ ਆ, ਉਹਨੇ ਦੱਸਿਆ ਸੀਗਾ ਵੀ ਜਿਹੜੇ ਰੈਸਕਿਊ ਆਪਰੇਟਰਸ ਉਹਨਾਂ ਦੇ ਨਾਲ ਉਹਦੀ ਸਿੱਧੀ ਗੱਲਬਾਤ ਜਿਹੜੀ ਹੋ ਰਹੀ ਸੀ, ਕਹਿੰਦੇ ਵੀ ਮੈਨੂੰ ਉਹ ਦੱਸੋ ਵੀ ਕਿਉਂਕਿ ਮੈਂ ਸਾਰੇ ਕੰਮ ਰੋਕ ਕੇ ਇਹਨਾਂ ਬੱਚਿਆਂ ਨੂੰ ਬਚਾਉਣ ਦੇ ਲਈ ਇਹ ਸਪੈਸ਼ਲ ਜਿਹੜਾ ਇੱਕ ਯੰਤਰ ਆ ਉਹ ਤਿਆਰ ਕਰ ਰਿਹਾ। ਕਹਿੰਦੇ ਬਾਅਦ ਦੇ ਵਿੱਚ ਉਹ ਕੇਵ ਦੇ ਵਿੱਚ ਹੀ ਜਿਹੜਾ ਉਸ ਨੂੰ ਉੱਥੇ ਛੱਡ ਆਇਆ ਸੀ। ਹੁਣ ਜਿਹੜਾ ਉਸਨੇ ਕਹਿੰਦੇ ਆ ਇਹ ਪ੍ਰਣ ਕੀਤਾ ਆ, ਇਹ ਪਲੈਜ ਕੀਤਾ ਆ ਵੀ ਉਹ ਫਲਿੰਟ, ਦੇਖੋ ਫਲਿੰਟ ਮਿਸ਼ੀਗਨ ਸਭ ਨੂੰ ਪਤਾ ਹੈ ਵੀ ਉੱਥੇ ਕਿੰਨਾ ਬੁਰਾ ਹਾਲ ਆ। ਉੱਥੇ ਜਿਹੜੀ ਆ ਲੈਡ ਪੋਇਜ਼ਨਿੰਗ ਜਿਹੜੀ ਲੋਕਾਂ ਦੇ ਘਰਾਂ ਦੇ ਵਿੱਚ ਜਿਹੜੀ ਆ ਹਰ ਵਾਰੀ ਜਿਹੜਾ ਵੀ ਉੱਥੇ ਪਾਣੀ ਪੀ ਰਿਹਾ ਉੱਥੇ ਫਲਿੰਟ ਮਿਸ਼ੀਗਨ 'ਚ ਉਹਨੂੰ ਸਾਹਮਣਾ ਕਰਨਾ ਪੈ ਰਿਹਾ ਆ। ਤੇ ਕਹਿੰਦੇ ਵੀ ਜਿਹੜਾ ਉਹਨੇ ਹੁਣ ਇਹ ਪਲੈਜ ਕੀਤਾ ਆ ਵੀ ਇਹ ਫਲਿੰਟ ਹੋਮ ਦੇ ਵਿੱਚ ਜਿਹੜੇ ਕੰਟੈਮੀਨੇਸ਼ਨ ਜਿਹੜੀ ਹੈਗੀ ਇੱਦਾਂ ਦੀ, ਉਸ ਨੂੰ ਉਹ ਠੀਕ ਕਰਨ ਦੇ ਲਈ ਆਪਣੀ ਜਿਹੜੀ ਫੰਡਿੰਗ ਵੀ ਕਰੇਗਾ ਤੇ ਖੁਦ ਜਿਹੜਾ ਇਸ ਦੇ ਉੱਤੇ ਕੰਮ ਕਰਨਾ ਜਿਹੜਾ ਉਹ ਸ਼ੁਰੂ ਕਰੂਗਾ, ਤਾਂ ਜੋ ਜਿਹੜੀ FDA ਲੈਵਲਸ ਤੋਂ ਜਿਹੜੀ ਕੰਟੈਮੀਨੇਸ਼ਨ ਜ਼ਿਆਦਾ ਹੈਗੀ ਆ ਉਹ ਉਸ ਨੂੰ ਉਹ ਘਟਾਇਆ ਜਾ ਸਕੇ। ਇੱਕ ਰਿਪੋਰਟ ਮੈਂ ਪਿਛਲੇ ਦਿਨਾਂ ਦੇ ਵਿੱਚ ਹਰਜੋਤ ਸਿੰਘ ਜੀ ਇਸ ਦੇ ਉੱਤੇ ਫਲਿੰਟ ਮਿਸ਼ੀਗਨ ਦੇ ਉੱਤੇ ਮੈਂ ਪੜ੍ਹ ਰਿਹਾ ਸੀ, ਉਹਦੇ ਵਿੱਚ ਇਹ ਸੀਗਾ ਵੀ ਫਲਿੰਟ ਮਿਸ਼ੀਗਨ ਸਿਟੀ ਦੇ ਵਿੱਚ ਐਂਟੀ ਕਰੋਜਨ ਕੋਈ ਜਿਹੜੀ ਆ ਉੱਥੇ ਲਾਜ਼ ਨਹੀਂ ਹੈਗੇ ਕਾਈਂਡ ਆਫ।
ਕਿਉਂਕਿ ਬਹੁਤ ਸਾਰੀਆਂ ਸਿਟੀਜ਼ ਦੇ ਵਿੱਚ ਕੀ ਆ ਵੀ ਕਿਉਂਕਿ ਪਾਈਪਾਂ ਤਾਂ ਪੁਰਾਣੀਆਂ ਬਹੁਤ ਚਿਰ ਦੀਆਂ ਪਈਆਂ ਹੋਈਆਂ, ਲੋਹੇ ਵਾਲੀਆਂ ਵੀ ਆ, ਲੈਡ ਵਾਲੀਆਂ ਵੀ ਆ, ਬਹੁਤ ਕੁਛ ਜਿਹੜਾ ਉਹਨਾਂ ਦੇ ਵਿੱਚ ਜਿਹੜਾ ਹੁੰਦਾ ਆ। ਸੋ ਉਹਦੇ ਚੱਲਦਿਆਂ ਉਹਨਾਂ ਨੇ ਉਹਦੇ ਵਿੱਚ ਕੀ ਆ ਵੀ ਐਂਟੀ ਕਰੋਜਨ ਮੈਜਰਸ ਜਿਹੜੇ ਉਹ ਰੱਖੇ ਨਹੀਂ ਹੋਏ ਫਲਿੰਟ ਮਿਸ਼ੀਗਨ ਦੇ ਵਿੱਚ, ਅਤੇ ਬਾਕੀ ਜਿਹੜੇ ਆ ਸਿਟੀਜ਼ ਦੇ ਵਿੱਚ, ਸਟੇਟਾਂ ਦੇ ਵਿੱਚ ਇੱਦਾਂ ਜਿਹੜੇ ਉਹ ਬਣਾਏ ਗਏ ਹੁੰਦੇ ਆ। ਸੋ ਉਹਦੇ ਚੱਲਦਿਆਂ ਹੀ ਉਹਦੇ ਕਰਕੇ ਹੀ ਜਿਹੜਾ ਕਰੋਜਨ ਇੰਨੀ ਕੁ ਜ਼ਿਆਦਾ ਹੋ ਗਈ ਵੀ ਜਿਹੜਾ ਲੈਡ ਆ ਉਹਦਾ ਜਿਹੜੀ ਚੀਜ਼ ਆ ਉਹ ਫਲਿੰਟ ਦੇ ਇਲਾਕੇ ਦੇ ਵਿੱਚ ਜਿਹੜੇ ਰਹਿ ਰਹੇ ਲੋਕ ਆ ਉਹਨਾਂ ਤੱਕ ਜਿਹੜੀ ਪਹੁੰਚ ਗਈ ਅਤੇ ਬਹੁਤ ਜਿਹੜੀ ਪ੍ਰੋਬਲਮ ਚੱਲ ਰਹੀ ਹੈ। ਦੇਖੋ ਕਿੰਨੇ ਸਾਲ ਹੋ ਗਏ ਹਰਜੋਤ ਸਿੰਘ ਜੀ ਇਹਨਾਂ ਸਰਕਾਰਾਂ ਦੇ ਉੱਤੇ ਕੰਨ ਦੇ ਉੱਤੇ ਜਿਹੜੀ ਜੂੰ ਨਹੀਂ ਸਰਕੀ ਵੀ ਉਹਨਾਂ ਲੋਕਾਂ ਦਾ ਜਿਹੜਾ ਪਾਣੀ ਹੈ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਸੁਰੱਖਿਅਤ ਆ ਉਹ ਬਣਾਇਆ ਜਾ ਸਕੇ। ਜੀ ਬਿਲਕੁਲ, ਇਹ ਵੀ ਇੱਕ ਤਰ੍ਹਾਂ ਨਾਲ ਪੋਲੂਸ਼ਨ ਹੀ ਆ। ਕਹਿੰਦੇ ਵੀ ਜਿਹੜੀ ਗਲੋਬਲ ਪੋਲੂਸ਼ਨ ਆ, ਗਲੋਬਲ ਪੋਲੂਸ਼ਨ ਦੇ ਨਾਲ 9 ਮਿਲੀਅਨ ਲੋਕ ਹਰ ਸਾਲ ਦੁਨੀਆ ਦੇ ਵਿੱਚ ਮਾਰੇ ਜਾਂਦੇ ਹੈਗੇ ਆ। ਅਤੇ ਸਾਡਾ ਸਮਾਂ ਵੀ ਸਮਾਪਤ ਹੋਣ ਵਾਲਾ। ਜਾਂਦੇ ਜਾਂਦੇ ਇੱਕ ਖਬਰ, ਬਹੁਤ ਹੀ ਮਾੜੀ ਖਬਰ ਆਪਾਂ ਸਾਂਝੀ ਕਰਦੇ ਜਾ ਰਹੇ ਹਾਂ। ਇੰਡੀਆ ਦੇ ਵਿੱਚੋਂ ਹਮੇਸ਼ਾ ਹੀ ਜਿਹੜੀਆਂ ਆ ਖਾਸ ਕਰਕੇ ਜਿਹੜੇ ਲੇਡੀਜ਼ ਆ ਜਾਂ ਬੱਚੀਆਂ ਆ ਉਹਨਾਂ 'ਤੇ ਜ਼ੁਲਮ ਦੀਆਂ ਜਿਹੜੀਆਂ ਸਟੋਰੀਜ਼ ਆਉਂਦੀਆਂ ਰਹਿੰਦੀਆਂ। ਅਤੇ ਅੱਜ ਮੇਨ ਨਿਊਜ਼ ਆਲਮੋਸਟ ਸਾਰੇ ਜਿੰਨੇ ਮੀਡੀਆ ਆਊਟਲੈਟਸ ਆ ਉਹਨਾਂ ਦੀ ਬਣੀ ਹੋਈ ਆ ਵੀ ਕਿਸ ਤਰ੍ਹਾਂ ਇੱਕ 15 ਸਾਲਾਂ ਦੀ ਬੱਚੀ ਨੂੰ 19 ਲੋਕਾਂ ਨੇ ਵਾਰ-ਵਾਰ ਰੇਪ ਕੀਤਾ। ਅਤੇ ਉਹ ਰੇਪ ਕਰਨ ਵਾਲਿਆਂ ਦੇ ਵਿੱਚ ਉਹਦੇ ਖੁਦ ਦੇ ਕਲਾਸ ਫੈਲੋ ਸੀ, 4-4 5-5 ਬੱਚੇ, ਅਤੇ ਨਾਲ ਉਹਦੇ ਐਜੂਕੇਟਰ ਵੀ ਸੀ, ਇਹਦਾ ਮਤਲਬ ਵੀ ਟੀਚਰ ਵੀ ਸੀ। ਸੋ ਇੰਡੀਆ ਦੀ ਗੌਰਮੈਂਟ ਨੇ ਹੁਣ ਉੱਥੇ ਦਾ ਪ੍ਰਿੰਸੀਪਲ, 2 ਟੀਚਰ ਅਤੇ 4 ਮੁੰਡਿਆਂ ਨੂੰ ਜਿਹੜਾ ਇਹ ਫੜਿਆ ਹੈਗਾ ਆ। ਅਤੇ ਕਹਿੰਦੇ ਵੀ ਇਹ ਇੰਨੇ ਕੁ ਅਨਲਿਮਟਡ ਜਿਹੜੇ ਕੇਸ ਆਉਂਦੇ ਇੰਡੀਆ ਦੇ ਵਿੱਚ, ਬਹੁਤ ਸਾਰੇ ਲੋਕ ਤਾਂ ਸ਼ਰਮ ਦੇ ਮਾਰੇ ਜਿਹੜੀ ਪੁਲਿਸ ਦੇ ਕੋਲ ਰਿਪੋਰਟ ਹੀ ਨਹੀਂ ਕਰਦੇ ਹੈਗੇ। ਅਤੇ ਪਿਛਲੇ ਸਾਲਾਂ ਦੇ ਵਿੱਚ ਵੀ ਬਹੁਤ ਵੱਡਾ ਜਿਹੜਾ ਪ੍ਰੋਟੈਸਟ ਹੋਇਆ ਸੀ, ਪਰ ਇਹ ਬਹੁਤ ਮਾੜੀ ਖਬਰ ਆ ਵੀ 15 ਸਾਲਾਂ ਦੀ ਬੱਚੀ ਦੇ ਨਾਲ ਇੱਦਾਂ ਦਾ ਕੰਮ ਹੋਵੇ। ਜੀ ਜੀ ਹਰਜੋਤ ਸਿੰਘ ਜੀ, ਇੱਕ ਟਰੱਕਿੰਗ ਦੇ ਨਾਲ ਜਿਹੜੀ ਖਬਰ ਆ ਮੈਂ ਦੇਖ ਰਿਹਾ ਸੀ, ਇੱਕ ਇਲੈਕਟ੍ਰਿਕ ਡਰਾਈਵਰਲੈਸ ਲੌਗਿੰਗ ਟਰੱਕ ਜਿਹੜਾ ਮਾਰਕੀਟ ਦੇ ਵਿੱਚ ਆਉਣ ਜਾ ਰਿਹਾ 2020 ਦੇ ਵਿੱਚ। ਇਹ ਸਵੀਡਨ ਦੀ ਇੱਕ ਸੈਲਫ ਡਰਾਈਵਿੰਗ ਟਰੱਕ ਸਟਾਰਟਅਪ ਜਿਹੜੀ ਹੈਗੀ ਆ ਐਨਰਾਇਡ, ਉਹਨਾਂ ਨੇ ਬਣਾਇਆ, ਜਿਸ ਦੇ ਵਿੱਚ ਕੋਈ ਵੀ ਡਰਾਈਵਰ ਦੀ ਜ਼ਰੂਰਤ ਨਹੀਂ ਆ। ਅਤੇ ਕਹਿੰਦੇ 16 ਟਨ ਟਿੰਬਰ ਜਿਹੜਾ ਆ ਉਹ ਇੱਕ ਟਾਈਮ ਦੇ ਉੱਤੇ ਜਿਹੜਾ ਇਲੈਕਟ੍ਰਿਕ ਡਰਾਈਵਰਲੈਸ ਟਰੱਕ ਆ ਉਹ ਕੈਰੀ ਕਰ ਸਕਦਾ ਆ। ਸੋ ਇਹ ਕਹਿੰਦੇ ਵੀ ਬਹੁਤ ਹੀ ਜਲਦ UK ਦੇ ਵਿੱਚ ਅਨਵੇਲ ਕੀਤਾ ਜਾਊਗਾ, ਅਤੇ ਇਹਦੇ ਚੱਲਦੇ ਇੱਦਾਂ ਲੱਗਦਾ ਆ ਵੀ ਇਸ ਨੂੰ US ਦੇ ਵਿੱਚ ਵੀ ਜਿਹੜਾ ਉਹ ਲਿਆਂਦਾ ਜਾ ਸਕਦਾ ਆ। ਸੋ ਦੇਖੋ ਹਰਜੋਤ ਸਿੰਘ ਜੀ, ਆਲਰੇਡੀ ਜਿਹੜੀ ਡਰਾਈਵਰਲੈਸ ਕਾਰਾਂ ਦਾ ਜਿਹੜਾ ਗੱਲਬਾਤ ਤਾਂ ਚੱਲ ਹੀ ਰਹੀ ਆ, ਅਤੇ ਟਰੱਕਾਂ ਦੀ ਵੀ ਜਿਹੜੀ ਗੱਲ ਚੱਲ ਰਹੀ ਆ। ਸੋ ਟਿੰਬਰ ਲਿਆਉਣ ਦੇ ਲਈ ਇੱਕ ਹਿਸਾਬ ਦੇ ਨਾਲ ਬੜਾ ਤਗੜਾ ਇੱਕ ਹਿਸਾਬ ਨਾਲ ਰੋਬੋ ਉਹਨਾਂ ਨੇ ਤਿਆਰ ਆ ਉਹ ਕਰ ਲਿਆ ਆ। ਅਗਲੀ ਖਬਰ ਜਿਹੜੀ ਆ, ਸਾਡੇ ਬੇਕਰਸਫੀਲਡ 'ਚ ਵੀ ਬਹੁਤ ਸਰੋਤੇ ਹੁੰਦੇ ਆ, ਬੇਕਰਸਫੀਲਡ ਤੋਂ ਹੈਗੀ ਆ। ਬੇਕਰਸਫੀਲਡ ਦੇ ਵਿੱਚ ਨਵੰਬਰ ਦੇ ਵਿੱਚ ਜਿਹੜੀਆਂ ਇਲੈਕਸ਼ਨ ਆ ਰਹੀਆਂ ਉਹਦੇ ਵਿੱਚ ਇੱਕ ਬੈਲਟ ਆ ਰਿਹਾ ਜਿਹਦੇ ਵਿੱਚ 1% ਸੇਲਜ਼ ਟੈਕਸ ਇਨਕਰੀਜ਼ ਕਰਨ ਦੀ ਮੰਗ ਕੀਤੀ ਗਈ ਆ। ਕਰੰਟਲੀ ਜਿਹੜਾ ਸੇਲਜ਼ ਟੈਕਸ ਉੱਥੇ ਬੇਕਰਸਫੀਲਡ 'ਚ ਹੈਗਾ 7.25% ਹੈਗਾ। ਅਤੇ ਕਹਿੰਦੇ ਜੇ 1% ਸੇਲਜ਼ ਟੈਕਸ ਇਨਕਰੀਜ਼ ਹੋਊਗਾ ਉਹਦੇ ਨਾਲ 100 ਤੋਂ ਵੱਧ ਜਿਹੜੇ ਪੁਲਿਸ ਆਫੀਸਰਸ ਆ ਉਹ ਹਾਇਰ ਕੀਤੇ ਜਾਣਗੇ ਸਿਟੀ ਆਫ ਬੇਕਰਸਫੀਲਡ 'ਚ। ਜਿਹੜੇ ਬੇਕਰਸਫੀਲਡ 'ਚ ਰਹਿੰਦੇ ਹੈਗੇ ਲੋਕ ਆਪਣੇ, ਉਹਨਾਂ ਨੂੰ ਪਤਾ ਹੀ ਆ ਵੀ ਉੱਥੇ ਬਹੁਤ ਸਾਰੇ ਜਿਹੜੇ ਪੰਜਾਬੀਆਂ ਦੇ ਬਿਜ਼ਨਸ ਵੀ ਹੈਗੇ ਆ। ਕਿਸੇ ਤਰ੍ਹਾਂ ਦਾ ਕ੍ਰਾਈਮ ਹੁੰਦਾ ਅਤੇ ਪੁਲਿਸ ਸਹਿਜੇ ਕਿਤੇ ਉੱਥੇ ਪਹੁੰਚਦੀ ਨਹੀਂ ਹੈਗੀ। ਉਹਨਾਂ ਨੇ ਮੇਨ ਰੀਜ਼ਨ ਉਹਨਾਂ ਦਾ ਇਹੀ ਹੁੰਦਾ ਆ ਵੀ ਸਾਡਾ ਜਿਹੜਾ ਸਟਾਫ ਆ ਉਹ ਅੰਡਰ ਸਟਾਫਡ ਹੈਗਾ ਆ, ਸਾਡੇ ਕੋਲ ਇੰਪਲਾਈਜ਼ ਜਿਹੜੇ ਘੱਟ ਹੈਗੇ ਆ। ਪਰ ਜੇ ਇਹ ਬੈਲਟ ਪਾਸ ਹੋ ਜਾਂਦਾ ਆ ਸੇਲਜ਼ ਟੈਕਸ ਇਨਕਰੀਜ਼ ਦਾ, ਅਤੇ ਉਹਦੇ ਨਾਲ 100 ਪੁਲਿਸ ਆਫੀਸਰਸ ਹੋਰ ਜਿਹੜੇ ਆ ਬੇਕਰਸਫੀਲਡ 'ਚ ਐਡ ਕੀਤੇ ਜਾ ਸਕਦੇ ਆ। ਜੀ ਜੀ ਪਿਛਲੇ ਦਿਨਾਂ 'ਚ ਹਰਜੋਤ ਸਿੰਘ ਜੀ ਇੱਕ ਐਲਬਾਮਾ ਦੀ ਖਬਰ ਆਈ ਸੀ ਵੀ ਉੱਥੇ ਦਾ ਇੱਕ ਜਿਹੜਾ ਵਾਰਡਨ ਸੀਗਾ, ਪੁਲਿਸ ਜਿਹੜੀ ਕਰੈਕਸ਼ਨ ਜਿਹੜਾ ਫੈਸਿਲਿਟੀ ਦਾ ਜਿਹੜਾ ਵਾਰਡਨ ਸੀਗਾ, ਉਹਨੇ ਜਿਹੜਾ ਬੜਾ ਤਗੜਾ ਇੱਕ ਘਰ ਘੁਰ ਲੈ ਲਿਆ। ਅਤੇ ਕਾਰਨ ਕੀ ਸੀਗਾ, ਕਹਿੰਦੇ ਇੱਕ ਬੜੀ ਪੁਰਾਣੀ ਪ੍ਰੈਕਟਿਸ ਜਿਹੜੀ ਉੱਥੇ ਹੈਗੀ ਆ ਵੀ ਜਿਹੜਾ ਕੈਦੀਆਂ ਦਾ ਜਿਹੜਾ ਫੂਡ ਵੱਧ ਜਾਂਦਾ ਆ ਜਾਂ ਉਹਨਾਂ ਦੇ ਲਈ ਜਿਹੜਾ ਪੂਰਾ ਸਪੈਂਡਿੰਗ ਜਿਹੜਾ ਖਰਚਾ ਨਹੀਂ ਉਹ ਕੀਤਾ ਜਾਂਦਾ, ਤਾਂ ਜਿੰਨੇ ਵੀ ਬਚਦੇ ਉਹ ਆਪਣੀ ਜੇਬ ਦੇ ਵਿੱਚ ਜਿਹੜਾ ਵਾਰਡਨ ਆ ਉਹ ਰੱਖ ਸਕਦਾ ਆ। ਸੋ ਐਲਬਾਮਾ ਦਾ ਜਿਹੜਾ ਗਵਰਨਰ ਆ KIV, ਉਹਨਾਂ ਨੇ ਕਹਿੰਦੇ ਆ ਇੱਕ ਨਵਾਂ ਮੈਮੋਰੈਂਡਮ ਜਿਹੜਾ ਉਹ ਪੇਸ਼ ਕੀਤਾ ਆ ਤਾਂ ਜੋ ਇਹ ਜਿਹੜੀ ਪ੍ਰੈਕਟਿਸ ਆ ਇਸ ਨੂੰ ਹੁਣ ਰੋਕਿਆ ਜਾ ਸਕੇ। ਅਤੇ ਐਲਬਾਮਾ ਕਹਿੰਦਾ ਹੁਣ ਟਰਾਈ ਕਰ ਰਿਹਾ ਵੀ ਜਿਹੜੇ ਸ਼ੈਰਿਫਸ ਹੈਗੇ ਨੇ ਜਾਂ ਜਿੱਦਾਂ ਵਾਰਡਨਸ ਹੈਗੇ ਨੇ ਵੀ ਉਹ ਜਿਹੜੀ ਜੇਲ੍ਹ ਫੂਡ ਮਨੀ ਆ ਉਹਨੂੰ ਆਪਣੀ ਜੇਬ ਦੇ ਵਿੱਚ ਜਿਹੜੀ ਆ ਉਹ ਨਹੀਂ ਪਾ ਸਕਣਗੇ।
ਆਉਣ ਵਾਲੇ ਸਮੇਂ ਦੇ ਵਿੱਚ। ਤੇ ਕਹਿੰਦੇ ਜਿਹੜੇ ਪਬਲਿਕ ਫੰਡ ਹੁੰਦੇ ਨੇ ਤੇ ਇਹਨਾਂ ਨੂੰ ਪਬਲਿਕ ਦੇ ਲਈ ਵਰਤਿਆ ਜਾਣਾ ਚਾਹੀਦਾ ਆ, ਨਾ ਕਿ ਕੋਈ ਇੱਕ ਬੰਦਾ ਉਸ ਦੇ ਉੱਤੇ ਜਿਹੜੀ ਆ ਧੌਂਸ ਜਮਾ ਕੇ ਜਿਹੜਾ ਆ ਉਹ ਕੰਮ ਕਰ ਸਕੇ। ਸੋ $6.5 ਲੱਖ ਦਾ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਐਗਜ਼ਾਮਪਲ ਆ ਉਹ ਉਸ ਟਾਈਮ ਦੇ ਉੱਤੇ ਉਹ ਜਿਹੜੀ ਉਹ ਸਾਹਮਣੇ ਆਈ ਸੀਗੀ। ਸੋ ਹੋਪਫੁਲੀ ਜਿਹੜੀਆਂ ਕਈ ਬਹੁਤ ਪੁਰਾਣੀਆਂ ਜਿਹੜੇ ਲਾਅ ਬਣੇ ਹੋਏ ਆ ਪੁਰਾਣੇ ਸਮੇਂ ਦੇ ਅਨੁਸਾਰ ਜਿਹੜੇ ਸੀਗੇ ਉਹਨਾਂ ਦੇ ਵਿੱਚ ਜਿਹੜੇ ਆ ਉਹ ਚੇਂਜ ਦੀ ਜ਼ਰੂਰਤ ਆ। ਤੇ ਆਈ ਥਿੰਕ ਇਹ ਇੱਕ ਸਹੀ ਕਦਮ ਹੈਗਾ ਆ ਇਸ ਵਾਲੇ ਪਾਸੇ ਨੂੰ ਜੀ। ਸੋ ਆਪਣਾ ਸਮਾਂ ਸਮਾਪਤ ਹੈ ਤੇ ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਪ੍ਰੀਤ ਇੰਡੀਆ ਮਾਰਕੀਟ, ਜਿੱਥੋਂ ਖਰੀਦ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਇੰਡੀਅਨ, ਪਾਕਿਸਤਾਨੀ ਅਤੇ ਫਿਜੀਅਨ ਗਰੋਸਰੀ, ਅਤੇ ਖਰੀਦ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਪੂਜਾ ਅਤੇ